ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਦੇਸ਼ ਵਿਦੇਸ਼ ਚੋਂ ਜੁੜੇ ਹੋਏ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੁਨੀਆ ਜੀ ਸਾਡੇ ਨਾਲ ਮੌਜੂਦ ਰਹਿੰਦੇ ਨੇ, ਜਿਹੜੇ ਕਿ ਭਾਰਤ ਦੇ ਵਿੱਚ ਨੈਸ਼ਨਲ ਖਬਰਾਂ ਦੇ ਨਾਲ ਵਾਸਤਾ ਰੱਖਦੇ ਨੇ ਤੇ ਉਹਨਾਂ ਦਾ ਵਿਸ਼ਲੇਸ਼ਣ ਸਾਡੇ ਲਈ ਕਰਕੇ ਤਫਸੀਲ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਦੇ ਨੇ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਰੁਖ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਗੁਰਪ੍ਰੀਤ ਜੀ। ਸੋ ਪੁਨੀਆ ਜੀ, ਖਬਰਾਂ ਦਾ ਆਪਾਂ ਰੁਖ ਕਰੀਏ ਤਾਂ ਖਬਰਾਂ ਜਿਹੜਾ ਦੇਸ਼ ਹੈ ਉਸ ਹਿਸਾਬ ਦੇ ਨਾਲ ਵੱਡੀਆਂ ਖਬਰਾਂ ਆਏ ਦਿਨ ਆਉਂਦੀਆਂ ਰਹਿੰਦੀਆਂ ਨੇ। ਖਬਰਾਂ ਤਾਂ ਬਹੁਤ ਸਾਰੀਆਂ ਨੇ, ਜਿੱਥੇ ਪੰਜਾਬ 'ਚ ਗੋਲੀ ਵੀ ਚੱਲੀ ਹੈ ਤੇ ਦੂਸਰੇ ਪਾਸੇ ਸੰਸਦ 'ਚ ਬਜਟ ਸੈਸ਼ਨ ਵੀ ਚੱਲ ਰਿਹਾ ਹੈ। ਹਰਿਆਣੇ 'ਚ ਵੀ ਹਫੜਾ ਦਫੜੀ ਜੀ ਮਚੀ ਹੋਈ ਹੈ ਤੇ ਦਿੱਲੀ ਵਿਧਾਨ ਸਭਾ ਚੋਣਾਂ ਤਾਂ ਚੱਲ ਹੀ ਰਹੀਆਂ ਨੇ। ਇਸੇ ਵਿਚਾਲੇ ਬੇਅਦਬੀ ਦੀ ਵੀ ਖਬਰ ਹੈ, ਪਰ ਸਭ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਚੋਣਾਂ ਤੇ ਜਰਾ ਚਾਨਣਾ ਪਾਇਓ। ਅਰਵਿੰਦ ਕੇਜਰੀਵਾਲ ਹੁਣੀ ਦਾਅਵਾ ਕਰ ਰਹੇ ਨੇ, ਇਸ ਦਾਅਵੇ ਬਾਰੇ ਜਰਾ ਚਾਨਣਾ ਪਾਓ ਕਿ ਕੀ ਇਹ ਦਾਅਵਾ ਤੇ ਕੀ ਇਹ ਦਾਅਵਾ ਸੱਚਾ ਹੋ ਸਕਦਾ ਹੈ। ਦੇਖੋ, ਅੱਜ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ 'ਚ 55 ਸੀਟਾਂ ਜਿੱਤ ਕੇ ਆਊਗੀ ਤੇ ਉਹਨਾਂ ਨੇ ਕਿਹਾ ਕਿ ਜੇ ਉਹਨਾਂ ਦੇ ਵਰਕਰ ਮਾੜਾ ਜਿਹਾ ਹੋਰ ਜ਼ੋਰ ਲਾਣਗੇ ਤੇ ਜਿਹੜੇ ਦੂਜੇ ਪਾਰਟੀਆਂ ਦੇ ਵੋਟਰ ਹੈਗੇ ਉਹਨਾਂ ਨੂੰ ਸਮਝਾ ਲੈਣਗੇ ਤੇ ਸ਼ਾਇਦ ਉਹਨਾਂ ਦਾ ਜਿਹੜਾ ਇਹ ਆંકੜਾ ਹੈਗਾ ਇਹ ਵੱਧ ਜਾਊਗਾ ਤੇ ਉਹ 60 ਤੇ ਵੀ ਪਹੁੰਚ ਸਕਦੇ ਨੇ। ਇਹ ਅੱਜ ਉਹਨਾਂ ਨੇ ਦਾਅਵਾ ਕੀਤਾ ਹੈ ਤੇ ਤੁਸੀਂ ਇਹ ਦੇਖੋ ਕਿ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਘਟੀ ਰਹੀ ਹੈ। 2015 'ਚ ਤੁਸੀਂ ਯਾਦ ਕਰੋ, ਉਦੋਂ 67 ਸੀਟਾਂ ਸੀਗੀਆਂ ਉਹਨਾਂ ਦੀਆਂ, ਪਿਛਲੇ ਚੋਣਾਂ 'ਚ 62 ਰਹਿ ਗਈਆਂ। ਹੁਣ ਉਹ 55 ਤੇ ਖੜੇ ਨੇ, ਆਪ ਕਹਿ ਰਹੇ ਨੇ ਕਿ 55 ਸੀਟਾਂ ਆਣਗੀਆਂ। ਤੇ ਅੱਜ ਮੈਂ ਅੱਡ ਅਦਾਰਿਆਂ ਦੇ ਸਰਵੇ ਵੀ ਪੜ੍ਹ ਰਿਹਾ ਸੀਗਾ, ਉਹਨਾਂ 'ਚ 42 ਤੋਂ ਲੈ ਕੇ 48 ਤੱਕ, ਕੋਈ 45 ਤੋਂ ਲੈ ਕੇ 50 ਤੱਕ ਸੀਟਾਂ ਦੇ ਰਹੇ ਸੀਗੇ। ਤੇ ਇੱਕ ਮੋਟਾ ਆંકੜਾ ਜਿਹੜੇ ਬੰਦੇ ਬੋਲਦੇ ਨੇ ਉਹ ਇਹ ਕਹਿੰਦੇ ਨੇ ਕਿ 45 ਦੇ ਨੇੜੇ ਤੇੜੇ ਆਮ ਆਦਮੀ ਪਾਰਟੀ ਇਸ ਵਾਰ ਰਹਿ ਸਕਦੀ ਹੈ। ਤੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ 50 ਤੋਂ ਉੱਤੇ ਹੀ ਸੀਟਾਂ ਚਾਹੀਦੀਆਂ ਨੇ। ਜੇ 50 ਤੋਂ ਤੇ ਥੱਲੇ ਜੇ ਸੀਟਾਂ ਆਉਂਦੀਆਂ ਨੇ ਤੇ ਫਿਰ ਆਮ ਆਦਮੀ ਪਾਰਟੀ ਨੂੰ ਮੁਸ਼ਕਿਲ ਇਹ ਹੋ ਸਕਦੀ ਹੈ ਕਿ ਬੀਜੇਪੀ 8-10 ਵਿਧਾਇਕ ਉਹਨਾਂ ਦੇ ਤੋੜ ਕੇ ਲੈ ਕੇ ਜਾ ਸਕਦੀ ਹੈ ਤੇ ਫਿਰ ਆਪਣੀ ਸਰਕਾਰ ਬਣਾ ਸਕਦੀ ਹੈ। ਇਹ ਬੜਾ ਚੱਕਰ ਆਮ ਆਦਮੀ ਤੇ ਪੈ ਸਕਦਾ ਹੈ ਤੇ ਮੈਨੂੰ ਲੱਗਦਾ ਕਿ ਇਸੇ ਕਰਕੇ ਉਹਨਾਂ ਨੂੰ 50 ਤੋਂ ਉੱਤੇ ਸੀਟਾਂ ਚਾਹੀਦੀਆਂ ਨੇ। ਜੇ ਉਹਨਾਂ ਦੀ ਸੀਟਾਂ 40 ਦੇ ਨੇੜੇ ਤੇੜੇ ਆ ਗਈ ਤਾਂ ਫਿਰ ਉਹਨਾਂ ਨੂੰ ਸਰਕਾਰ ਚਲਾਣੀ ਖਾਸੀ ਔਖੀ ਹੋਊਗੀ। ਉਦਾਂ ਮੈਜੋਰਿਟੀ ਜਿਹੜੀ ਹੈਗੀ ਆ ਦਿੱਲੀ ਵਿਧਾਨ ਸਭਾ ਦੀ ਉਹ 36 ਤੇ ਬਣ ਜਾਂਦੀ ਹੈ। 36 ਸੀਟਾਂ ਚਾਹੀਦੀਆਂ ਨੇ ਮੈਜੋਰਿਟੀ ਵਾਸਤੇ, ਸਰਕਾਰ ਬਣਾਉਣ ਵਾਸਤੇ, ਕਿਉਂਕਿ ਉੱਥੇ 70 ਸੀਟਾਂ ਨੇ। ਪਰ ਕਹਿੰਦੇ ਨੇ ਲੋਕ ਕਿ ਉੱਥੇ ਦਿੱਕਤ ਆ ਜਾਂਦੀ ਹੈ ਕਿ ਜੇ ਵਿਧਾਇਕ ਇਹਨਾਂ ਨੇ ਖਰੀਦ ਲਏ ਤਾਂ ਫਿਰ ਦਿੱਕਤ ਆਊਗੀ। ਤੇ ਜਿਹੜੇ ਮੈਂ ਕੁਝ ਸੀਨੀਅਰ ਪੱਤਰਕਾਰਾਂ ਦੇ ਵਿਸ਼ਲੇਸ਼ਣ ਦੇਖ ਰਿਹਾ ਸੀ, ਜਿਹਦੇ ਵਿੱਚ ਇਹ ਨਿਕਲ ਕੇ ਆ ਰਿਹਾ ਕਿ ਘੱਟੋ ਘੱਟ 17 ਤੋਂ 18 ਸੀਟਾਂ ਤੇ ਕਾਂਗਰਸ ਪਾਰਟੀ ਵੀ ਮਜ਼ਬੂਤੀ ਨਾਲ ਚੋਣ ਲੜ ਰਹੀ ਹੈ। ਉਹਨਾਂ 'ਚ ਜਿਹੜੀ ਮਾਈਨੋਰਿਟੀ ਵਾਲੀ ਸੀਟਾਂ ਨੇ, ਮੁਸਲਮਾਨਾਂ ਵਾਲੀਆਂ ਸੀਟਾਂ ਨੇ, ਉਹ ਵੀ ਹੈਗੀਆਂ। ਤੇ ਇਹ ਵੀ ਕਹਿ ਰਿਹਾ ਕਿ ਮਤਲਬ ਜੇ ਕਾਂਗਰਸ ਪਾਰਟੀ 18 ਤੋਂ 20 ਸੀਟਾਂ ਤੇ ਵੱਡਾ ਡੈਂਟ ਮਾਰਦੀ ਹੈਗੀ ਆ ਤੇ ਉੱਥੇ 10% ਵੋਟਾਂ ਵੀ ਲੈ ਜਾਂਦੀ ਹੈਗੀਆਂ ਤੇ 18 ਤੋਂ 20 ਸੀਟਾਂ ਉਹ ਆਮ ਆਦਮੀ ਪਾਰਟੀ ਨੂੰ ਹਰਾ ਸਕਦੀ ਹੈ। ਇੱਕ ਇਹ ਵਿਸ਼ਲੇਸ਼ਣ ਵੀ ਚੱਲ ਰਿਹਾ। ਇਸ ਕਰਕੇ ਅੱਜ ਅਰਵਿੰਦ ਕੇਜਰੀਵਾਲ ਨੂੰ ਖੁਦ ਆਪਣੇ ਵਿਸ਼ਲੇਸ਼ਣ ਵਾਸਤੇ ਕਹਿਣਾ ਪਿਆ। ਅੱਜ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ YouTube ਚੈਨਲ ਹੋਣ ਜਾਂ ਦੂਜੇ ਹੋਣ, ਲਗਾਤਾਰ ਅੱਜ ਸਰਵੇ ਦਾ ਦੌਰ ਹੈ, ਸਾਰੇ ਸਰਵੇ ਕਰ ਰਹੇ ਨੇ। ਤੇ ਜਿਹੜਾ ਥੋੜਾ ਜਿਹਾ ਆਪਾਂ ਕਹੀਏ ਕਿ ਨਿਰਪੱਖ ਹੋ ਕੇ ਜਿਹੜੇ ਕੰਮ ਕਰਦੇ ਨੇ, ਉਹਨਾਂ ਤੋਂ ਮੈਂ 45 ਦੇ ਨੇੜੇ ਤੇੜੇ ਦਾ ਡਾਟਾ ਸੁਣ ਰਿਹਾ। ਕੋਈ 42 ਤੋਂ 47 ਕਹਿ ਰਿਹਾ, ਕੋਈ 45 ਤੋਂ 50 ਕਹਿ ਰਿਹਾ ਹੈ। ਅਰਵਿੰਦ ਕੇਜਰੀਵਾਲ ਹੋਰੀ ਆਪ 55 ਤੇ ਖੜੇ ਨੇ। ਇਹ ਮੈਨੂੰ ਮੋਟਾ ਲੱਗਦਾ ਹੈਗਾ। ਬਾਕੀ ਕੱਲ ਜਿਹੜਾ 4 ਤਾਰੀਖ ਹੈਗੀ ਆ, ਕੱਲ ਕਿਆਮਤ ਦੀ ਰਾਤ ਹੈ। ਕਿਆਮਤ ਦੀ ਰਾਤ ਦਾ ਮਤਲਬ ਮੇਰਾ ਕਹਿਣ ਦਾ ਭਾਵ ਹੈ ਕਿ ਜਿਹੜਾ ਇੰਡੀਆ ਦੇ ਵਿੱਚ ਜਿਹੜੇ ਚੋਣ ਹੁੰਦੇ ਨੇ ਉਹਨਾਂ 'ਚ ਪੈਸੇ ਵੰਡੇ ਜਾਂਦੇ ਨੇ। ਜਿਹੜੀ ਪਾਰਟੀ ਕੱਲ ਜ਼ਿਆਦਾ ਪੈਸੇ ਵੰਡੂਗੀ ਤੇ ਕਿਆਮਤ ਦੀ ਰਾਤ ਜ਼ਿਆਦਾ ਕਿਆਮਤ ਕਰੂਗੀ ਤੇ ਮੈਨੂੰ ਲੱਗਦਾ ਕਿ 8 ਤਰੀਕ ਨੂੰ ਉਹਨੂੰ ਫਾਇਦਾ ਹੋਣ ਜਾ ਰਿਹਾ ਹੈ। ਬਾਕੀ ਆਮ ਆਦਮੀ ਪਾਰਟੀ ਵਾਸਤੇ ਆਪਾਂ ਪਹਿਲਾਂ ਵੀ ਲਗਾਤਾਰ ਬੁਲੇਟਿਨਾਂ 'ਚ ਕਹਿੰਦੇ ਰਹੇ ਹਾਂ। 2 ਦਿਨ ਪਹਿਲਾਂ ਵੀ ਮੈਂ ਕਿਹਾ ਸੀ ਗੁਰਪ੍ਰੀਤ ਤੁਹਾਨੂੰ ਕਿ ਇਹ ਡੂ ਐਂਡ ਡਾਈ ਵਾਲਾ ਇਲੈਕਸ਼ਨ ਹੈ ਆਮ ਆਦਮੀ ਪਾਰਟੀ ਵਾਸਤੇ। ਜੇ ਆਮ ਆਦਮੀ ਪਾਰਟੀ ਦਿੱਲੀ ਨੂੰ ਲੂਜ਼ ਕਰਦੇ, ਦਿੱਲੀ ਹਾਰਦੀ ਹੈਗੀ ਤੇ ਫਿਰ ਉਸ ਪਾਰਟੀ ਦਾ ਵਜੂਦ ਖਤਮ ਹੋ ਜਾਊਗਾ, ਕਿਉਂਕਿ ਉਹ ਇੱਕ ਆਈਡੀਓਲੋਜੀ ਤੇ ਖੜੀ ਹੋਈ ਪਾਰਟੀ ਨਹੀਂ ਹੈ। ਉਹ ਕਿਤੇ ਨਾ ਕਿਤੇ ਇੱਕ ਮੂਵਮੈਂਟ ਸੀਗਾ ਕਰਪਸ਼ਨ ਦੇ ਖਿਲਾਫ, ਇੰਡੀਆ ਅਗੇਂਸਟ ਕਰਪਸ਼ਨ ਦਾ ਇੱਕ ਮੂਵਮੈਂਟ ਸੀਗਾ, ਉਹ ਤੋਂ ਨਿਕਲੀ ਹੋਈ ਪਾਰਟੀ ਹੈ।
ਉਸ ਦੇ ਨਾ ਉਹ ਖੱਬੇ ਪੱਖੇ ਨਾ ਸੱਜੇ ਪੱਖੀ, ਨਾ ਉਹਨਾਂ ਦੀ ਕੋਈ ਕਿਸੇ ਕਿਸਮ ਦੀ ਆਈਡੀਓਲੋਜੀ ਹੈ। ਉਹ ਜੋ ਪਾਪੂਲਰ ਗੱਲਾਂ ਨੇ ਲੋਕਾਂ ਦੀਆਂ, ਉਹ ਬੋਲ ਕੇ ਅੱਗੇ ਵਧ ਰਹੇ ਨੇ। ਤੇ ਮੈਨੂੰ ਲੱਗਦਾ ਕਿ ਜੇ ਚੋਣ ਹਾਰੇ ਤਾਂ ਫਿਰ ਉਹਨਾਂ ਦਾ ਖਾਤਮਾ ਹੋ ਜਾਊਗਾ। ਉਹ ਗੁਜਰਾਤ ਦੇ ਵਿੱਚ ਵੀ ਕੋਈ ਜ਼ਿਆਦਾ ਇਫੈਕਟਿਵ ਨਹੀਂ ਰਹਿਣਗੇ, ਗੋਆ ਦੇ ਵਿੱਚ ਵੀ ਉਹ ਸੁੰਗੜਨਗੇ, ਤੇ ਪੰਜਾਬ 'ਚ ਵੀ ਕਿਤੇ ਨਾ ਕਿਤੇ 2027 ਦੇ ਚੋਣਾਂ 'ਚ ਉਹਨਾਂ ਨੂੰ ਘਾਟਾ ਆਊਗਾ। ਇਹ ਮੇਰਾ ਮੋਟਾ ਮੋਟਾ ਆਕਲਨ ਹੈਗਾ। ਜੀ ਜੀ, ਸੋ ਮੁਸੀਬਤ ਤਾਂ ਪਊਗੀ, ਖਾਸ ਤੌਰ ਤੇ ਜਿਹੜੇ ਪੰਜਾਬ ਵਾਲੇ ਸਾਰੇ ਐਮਐਲਏ ਜਾਂ ਹੋਰ ਚੇਅਰਮੈਨ ਜਿੰਨੇ ਵੀ ਇਸ ਸਮੇਂ ਦਿੱਲੀ ਦੀਆਂ ਸੜਕਾਂ ਤੇ ਘੁੰਮ ਰਹੇ ਨੇ, ਕੁਝ ਕੁ ਤਾਂ ਪੁਲਿਸ ਦੀਆਂ ਗਾਲਾਂ ਖਾਂਦੇ ਹੋਏ ਵੀ ਵੀਡੀਓਜ਼ 'ਚ ਨਜ਼ਰ ਆਏ ਨੇ, ਜਿਨ੍ਹਾਂ 'ਚ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਭਾਈ ਮੰਤਰੀ ਹੋਵੋਗੇ, ਪੰਜਾਬ 'ਚ ਹੋਵੋਗੇ, ਉੱਥੇ ਜਾ ਕੇ ਇਹ ਸਾਰੇ ਰੋਬ ਮਾਰੋ, ਇੱਥੇ ਕੋਈ ਨਹੀਂ ਚੱਲਣਾ। ਪਰ ਆਪਾਂ ਰੁੱਖ ਅਗਲੀ ਖਬਰ ਵੱਲ ਕਰ ਲੈਂਦੇ ਹਾਂ। ਹਰਿਆਣੇ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਲਗਾਤਾਰ ਬਣ ਰਹੀ ਹੈ, ਤੇ ਭਾਜਪਾ ਲਈ ਖਾਸਾ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਜਿਹੜਾ ਢਾਂਚਾਗਤ ਸਮੱਸਿਆਵਾਂ ਨੇ ਉਹ ਅੰਦਰ ਹੀ ਹੱਲ ਕਰ ਲੈਂਦੇ ਨੇ, ਕਦੀ ਬਾਹਰ ਨਹੀਂ ਆਉਣ ਦਿੰਦੇ। ਪਰ ਇਸ ਵਾਰ ਜਿਹੜਾ ਖਲਾਰਾ ਪਿਆ ਉਹ ਥੋੜਾ ਵੱਡਾ ਜਾਪਦਾ। ਜਿਹੜੇ ਮਾਫ ਕਰਨਾ ਮੈਂ ਨਾਮ ਭੁੱਲ ਰਿਹਾ, ਉਹਨਾਂ ਦਾ ਨਾਮ ਹੈ ਅਨਿਲ ਵਿਜ। ਅਨਿਲ ਵਿਜ, ਜੀ ਜੀ, ਅਨਿਲ ਵਿਜ ਹੁਣੀ ਚੰਗਾ ਖਲਾਰਾ ਪਾਇਆ ਹੋਇਆ ਪਿਛਲੇ 5 ਦਿਨਾਂ ਤੋਂ। ਤੇ ਇੱਕ ਪਾਸੇ ਅਧਿਆਕਸ਼ ਨੇ ਉਹਨਾਂ ਦੇ, ਦੂਸਰੇ ਪਾਸੇ ਮੁੱਖ ਮੰਤਰੀ ਨੇ। ਇਹ ਕੀ ਰੇੜਕਾ ਕੀ ਹੈ, ਕਿਉਂ ਉਹ ਇੰਨਾ ਲੱਗ ਰਹੇ ਨੇ ਸਾਰਿਆਂ ਦੇ ਨਾਲ? ਗੁਰਪ੍ਰੀਤ, ਤੁਸੀਂ ਸਹੀ ਗੱਲ ਕਹੀ ਕਿ ਜਿਹੜੇ ਬੀਜੇਪੀ 'ਚ ਜਿਹੜੇ ਡਿਸਿਪਲਿਨ ਭੰਗ ਕਰਨ ਵਾਲੀਆਂ ਘਟਨਾਵਾਂ ਘੱਟ ਹੀ ਬਾਹਰ ਹੁੰਦੀਆਂ ਨੇ, ਤੇ ਕਿਹਾ ਜਾਂਦਾ ਕਿ ਉਹ ਆਪਣੇ ਮਸਲਿਆਂ ਨੂੰ ਅੰਦਰ ਹੀ ਰਿਜ਼ੋਲਵ ਕਰ ਲੈਂਦੇ ਨੇ। ਪਰ ਇਸ ਵਾਰ ਖਲਾਰਾ ਪੈ ਰਿਹਾ ਹੈ, ਤੇ ਮੈਨੂੰ ਲੱਗਦਾ ਕਿ ਇਹ ਖਲਾਰਾ ਨੈਸ਼ਨਲ ਲੈਵਲ ਤੇ ਵੀ ਤੁਹਾਨੂੰ ਪੈਂਦਾ ਹੋਇਆ ਦਿਸੂਗਾ। ਉਹਦਾ ਰੀਜ਼ਨ ਇਹ ਹੈ ਕਿ ਹੁਣ ਜਿਹੜੀ ਬੀਜੇਪੀ ਹੈ ਉਹਦੇ 'ਚ ਇੰਟਰਨਲ ਡੈਮੋਕ੍ਰੇਸੀ ਦੀ ਖਾਸੀ ਘਾਟ ਹੈਗੀ ਆ, ਤੇ ਜਿਹੜੀ ਆਟੋਕ੍ਰੇਸੀ ਹੈ, ਆਟੋਕ੍ਰੇਸੀ ਬਹੁਤ ਜ਼ਿਆਦਾ ਆ ਗਈ ਹੈ ਬੀਜੇਪੀ ਦੇ ਅੰਦਰ। ਸਿਰਫ 2 ਬੰਦਿਆਂ ਦੀ ਚੱਲਦੀ ਹੈ। ਤੇ ਉਹ ਜਿਹੜਾ ਨਾਰਾ ਤੁਸੀਂ ਸੁਣਿਆ ਹੋਊਗਾ ਲੋਕਾਂ ਤੋਂ, ਹਮ ਦੋ ਹਮਾਰੇ ਦੋ। ਹਮ ਦੋ ਕੌਣ? ਅਮਿਤ ਸ਼ਾਹ ਤੇ ਨਰਿੰਦਰ ਮੋਦੀ। ਹਮਾਰੇ ਦੋ ਕੌਣ? ਅਡਾਨੀ ਤੇ ਅੰਬਾਨੀ। ਤੇ ਉਹ ਉਸ ਕਿਸਮ ਦਾ ਇਹਨਾਂ ਦਾ ਢਾਂਚਾ ਅੱਜ ਕੱਲ੍ਹ ਹੋ ਗਿਆ। ਪਹਿਲਾਂ ਜਿਵੇਂ ਇਹਨਾਂ ਦੇ ਵਿੱਚ ਖਾਸੀ ਡੈਮੋਕ੍ਰੇਸੀ ਹੁੰਦੀ ਸੀਗੀ, ਇੰਟਰਨਲ ਡੈਮੋਕ੍ਰੇਸੀ, ਉਹ ਬਚੀ ਨਹੀਂ। ਪੁਰਾਣੇ ਜਿਹੜੇ ਇਹਨਾਂ ਦੇ ਤਗੜੇ ਜਿਹੜੇ ਆਗੂ ਹੈਗੇ, ਉਹਨਾਂ ਨੂੰ ਸਾਰਿਆਂ ਨੂੰ ਖੁੱਡੇ ਲੈਣ ਲਾਇਆ ਗਿਆ, ਅਮਿਤ ਸ਼ਾਹ ਤੇ ਜੀ ਜੀ ਨਰਿੰਦਰ ਮੋਦੀ ਵਰਗੇ ਆਗੂਆਂ ਨੇ। ਤੁਸੀਂ ਦੇਖੋ ਆਡਵਾਨੀ ਕਿੱਥੇ ਬਿਠਾ ਰੱਖਿਆ, ਜਿਹਨੇ ਇਸ ਪਾਰਟੀ ਦੀ ਨੀਂਹ ਰੱਖੀ ਸੀਗੀ, ਉਹ ਅੱਜ ਕਿਸੇ ਸੀਨ 'ਚ ਨਹੀਂ। ਹਾਲਾਂਕਿ ਹੁਣ ਤਾਂ ਉਹ ਕਿਸੇ ਜੋਗਾ ਰਿਹਾ ਵੀ ਨਹੀਂ ਵਿਚਾਰਾ। ਤੇ ਰਾਜਨਾਥ ਸਿੰਘ ਵਰਗੇ ਹੋਣ, ਤੁਸੀਂ ਇਹ ਦੇਖੋ ਕਿ ਇਹਨਾਂ ਨੇ ਮੱਧ ਪ੍ਰਦੇਸ਼ ਦੇ ਜਿਹੜੇ ਮੁੱਖ ਮੰਤਰੀ ਹੁੰਦੇ ਸੀਗੇ, ਉਦੋਂ ਮੁੱਖ ਮੰਤਰੀ ਸੀਗੇ ਜਦੋਂ ਤੋਂ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਸੀਗਾ। ਸ਼ਿਵਰਾਜ ਸਿੰਘ ਚੌਹਾਨ, ਉਹਦਾ ਓਟਾ ਇਕਤ ਸੀਗਾ ਜਿਹਨਾਂ ਨਰਿੰਦਰ ਮੋਦੀ ਦਾ ਸੀਗਾ ਬੀਜੇਪੀ, ਉਹਨੂੰ ਮੁੱਖ ਮੰਤਰੀ ਨਹੀਂ ਬਣਨ ਦਿੱਤਾ। ਜਦਕਿ ਜੀ ਪਾਰਟੀ 2023 ਦੇ ਚੋਣਾਂ 'ਚ ਉਹਦੇ ਨਾਂ ਤੇ ਜਿੱਤ ਕੇ ਆਈ ਸੀ ਮੱਧ ਪ੍ਰਦੇਸ਼ 'ਚ। ਏਦਾਂ ਹੀ ਜੀ ਰਾਜਸਥਾਨ 'ਚ ਦੇਖੋ ਤੁਸੀਂ, ਵਸੁੰਧਰਾ ਰਾਜੇ ਦੇ ਨਾਂ ਤੇ ਪਾਰਟੀ ਜਿੱਤ ਕੇ ਆਈ, ਤੇ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਨ ਦਿੱਤਾ। ਤੇ ਏਡੇ ਵੱਡੇ ਚਿਹਰੇ ਇਹਨਾਂ ਨੇ ਖੁੱਡੇ ਲੈਣ ਲਾਏ, ਤੇ ਆਪਣੇ ਏਦਾਂ ਦੇ ਜਿਹੜੇ ਮੁੱਖ ਮੰਤਰੀ ਬਣਾਏ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਸੀਗਾ। ਹੁਣ ਰਾਜਸਥਾਨ 'ਚ ਜਿਹੜਾ ਮੁੱਖ ਮੰਤਰੀ ਬਣਾਇਆ ਮੋਹਨ ਲਾਲ ਸ਼ਰਮਾ, ਉਹਨੂੰ ਕੋਈ ਨਹੀਂ ਜਾਣਦਾ ਸੀਗਾ। ਕੋਈ ਵੀ, ਉਹ ਜ਼ਿਲ੍ਹਾ ਪ੍ਰੀਸ਼ਦ ਦਾ ਚੋਣ ਲੜਿਆ ਸੀ, ਉਹ ਵੀ ਹਾਰ ਗਿਆ ਸੀਗਾ। ਤੇ ਜੀ ਜੀ ਜਿਹੜੇ ਮੋਹਨ ਯਾਦਵ ਬਣਾਏ, ਉਹਨੂੰ ਵੀ ਕੋਈ ਨਹੀਂ ਜਾਣਦਾ ਸੀਗਾ। ਸੋਰੀ, ਰਾਜਸਥਾਨ 'ਚ ਭਜਨ ਲਾਲ ਸ਼ਰਮਾ ਤੇ ਮੋਹਨ ਲਾਲ ਯਾਦਵ ਮੱਧ ਪ੍ਰਦੇਸ਼ ਦੇ, ਇਹਨਾਂ ਨੂੰ ਵੀ ਕੋਈ ਨਹੀਂ ਜਾਣਦਾ ਜੀ ਸੀਗਾ। ਠੀਕ ਹੈ। ਜੀ ਏਦਾਂ ਹੀ ਹਰਿਆਣੇ ਆ ਜਾਈਏ, ਨਾਇਬ ਸਿੰਘ ਸੈਣੀ ਕੰਪਿਊਟਰ ਆਪਰੇਟਰ ਹੁੰਦਾ ਸੀਗਾ ਖੱਟਰ ਦਾ, ਮਨੋਹਰ ਲਾਲ ਖੱਟਰ ਦਾ, ਉਹਨੂੰ ਸੀਐਮ ਬਣਾਤਾ। ਉਹਦੀ ਜਿਹੜੀ ਵਾਈਫ ਸੀਗੀ, ਉਹ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀ ਸੀ, 4ਥੇ ਨੰਬਰ ਤੇ ਰਹੀ ਸੀਗੀ। 4ਥੇ ਨੰਬਰ ਤੇ, ਤੁਸੀਂ ਯਕੀਨ ਕਰ ਸਕਦੇ ਹੋ, ਉਹਨਾਂ ਨੂੰ ਸੀਐਮ ਬਣਾਤਾ। ਤੇ ਬੇਸਿਕਲੀ ਅਮਿਤ ਸ਼ਾਹ ਦਾ ਕੀ ਪੂਰਾ ਮਾਮਲਾ ਹੈਗਾ, ਉਹ ਸੂਬਿਆਂ ਦੇ ਵਿੱਚ ਏਦਾਂ ਦੇ ਮੁੱਖ ਮੰਤਰੀ ਬਣਾ ਰਹੇ ਨੇ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਹੋਵੇ। ਉਹ ਬੰਦਿਆਂ ਨੂੰ ਪਤਾ ਕੀ ਕਹਿੰਦੇ ਨੇ, ਜਿਨ੍ਹਾਂ ਨੂੰ ਮੁੱਖ ਮੰਤਰੀ ਬਣਾਉਂਦੇ ਨੇ? ਕਹਿੰਦੇ ਤੁਹਾਨੂੰ ਕੋਈ ਨਹੀਂ ਜਾਣਦਾ, ਨਾ ਤੁਹਾਡੀ ਕੋਈ ਲਾਇਬਿਲਿਟੀ ਹੈਗੀ ਆ, ਅਸੀਂ ਜੋ ਕੁਝ ਵੀ ਕਵਾਂਗੇ, ਜਿਹੜੀਆਂ ਨੀਤੀਆਂ ਕਵਾਂਗੇ, ਉਹ ਤੁਸੀਂ ਲਾਗੂ ਕਰੋ ਬਸ। ਇਸੇ ਕਰਕੇ ਉੱਤਰਾਖੰਡ ਦੇ ਵਿੱਚ ਜਿਹੜਾ ਯੂਨੀਫਾਰਮ ਸਿਵਲ ਕੋਡ, ਜਿਹੜਾ ਘੱਟਗਿਣਤੀਆਂ ਦੇ ਜਿਹੜੀ ਫੈਮਿਲੀ ਕੋਰਟ ਮੈਟਰਸ ਦੇ ਵਿੱਚ, ਹੁਣ ਆਪਾਂ ਨੂੰ ਪਤਾ ਹੀ ਹੈ ਕਿ ਉਹ ਕਿੱਡਾ ਵੱਡਾ ਹਮਲਾ ਹੈਗਾ ਉਹਨਾਂ ਤੇ, ਉਹ ਲਾਗੂ ਜੀ ਹੋ ਜੀ ਗਿਆ। ਮੈਨੂੰ ਵੀ ਇਹ ਲੱਗ ਰਿਹਾ ਕਿ ਹਰਿਆਣੇ ਦੇ ਵਿੱਚ ਵੀ ਇਹ ਬਹੁਤ ਸਾਰੇ ਖਲਾਰੇ ਪਾਣਗੇ। ਉਸ ਤੋਂ ਪਹਿਲਾਂ ਅਨਿਲ ਵਿਜ ਦਾ ਹੁਣ ਆਪਾਂ ਜ਼ਿਕਰ ਕਰ ਲੈਂਦੇ ਹਾਂ। ਇਹ ਤਾਂ ਸੈਂਟਰਲੀ ਮੈਂ ਦੱਸਦਾ ਕਿ ਕਿਵੇਂ ਸਿਰਫ 2 ਬੰਦਿਆਂ ਦੀ ਚੱਲਦੀ ਹੈ ਬੀਜੇਪੀ ਦੇ ਵਿੱਚ, ਇਸੇ ਕਰਕੇ ਉਹ ਜਿਹੜੇ ਮੁਖੋਟਾ ਟਾਈਪ ਚੀਫ ਮਿਨਿਸਟਰ ਹੈਗੇ ਉਹ ਸਟੇਟਾਂ ਦੇ ਵਿੱਚ ਲਾ ਰਹੇ ਨੇ, ਤਾਂ ਕਿ ਉਹਨਾਂ ਦੀ ਜਿਹੜੀ ਇੱਕ ਹਿਸਾਬ ਨਾਲ ਉਹਨਾਂ ਦਾ ਜਿਹੜਾ ਰੋਡ ਮੈਪ, ਉਹਨੂੰ ਉਹ ਬਿਨਾਂ ਕੋਈ ਪੁੱਛੇ, ਬਿਨਾਂ ਕਿਸੇ ਲਾਇਬਿਲਿਟੀ ਤੋਂ ਲਾਗੂ ਕਰ ਸਕਣ। ਹੁਣ ਹਰਿਆਣੇ ਜੀ ਜੀ ਹੁੰਦੇ ਆ, ਹਰਿਆਣੇ ਦੇ ਵਿੱਚ ਜਿਹੜਾ ਅਨਿਲ ਵਿਜ ਹੈਗਾ, ਉਹ ਖਾਸਾ ਸੀਨੀਅਰ
ਆਗੂ ਹੈਗਾ, ਉਹ ਉਦੋਂ ਤੋਂ ਆਰਐਸਐਸ ਚ ਹੈਗਾ 1974 ਤੋਂ। ਤੇ ਉਹ ਜਦੋਂ ਸੁਸ਼ਮਾ ਸਵਰਾਜ ਨੇ ਹਰਿਆਣੇ ਦੀ ਜਿਹੜੀ ਅੰਬਾਲੇ ਦੀ ਸੀਟ ਛੱਡੀ ਸੀ ਤੇ ਉਹਨਾਂ ਨੂੰ ਰਾਜ ਸਭਾ ਸਾਂਸਦ ਚੁਣਿਆ ਗਿਆ ਸੀ 90 ਦੇ ਵਿੱਚ, ਤੇ ਉਹਨਾਂ ਨੇ ਬਾਈ ਇਲੈਕਸ਼ਨ ਅਨਿਲ ਵਿਜ ਨੂੰ ਲੜਾਇਆ ਸੀਗਾ। ਤੇ ਇਸ ਐਡੇ ਜੀ ਕੱਦ ਦਾ ਆਗੂ ਹੈਗਾ ਇਹ, 7 ਵਾਰ ਦਾ ਐਮਐਲਏ। ਤੇ ਜੀ ਇਹਨੂੰ ਇੰਨਾ ਤੰਗ ਕੀਤਾ ਜਾ ਰਿਹਾ ਹੈ। ਅੱਜ ਉਹਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਜਿਹਦੇ ਚ ਜਿਹੜੇ ਨਾਇਬ ਸਿੰਘ ਸੈਣੀ ਦੇ ਜਿਹੜੇ ਕਾਰਜਕਰਤਾ ਹੈਗੇ ਆ, ਉਹ ਅੰਬਾਲਾ ਕੈਂਟ ਦੇ ਵਿੱਚ ਜਿਹੜਾ ਉਹਨਾਂ ਦੇ ਆਪੋਜ਼ਿਟ ਕੁੜੀ ਚੋਣ ਲੜੀ ਸੀ ਚਿਤਰਾ ਸਰਵਾਰਾ, ਉਹਦੇ ਕੈਂਪੇਨ ਚ ਸ਼ਾਮਿਲ ਸੀਗੇ, ਉਹਨੂੰ ਹਰਾਣਾ ਜੀ ਹੋਏ ਸੀਗੇ। ਤੇ ਐਡੇ ਵੱਡੇ ਆਗੂ ਨੂੰ ਹਰਾਉਣ ਵਾਸਤੇ ਨਾਇਬ ਸਿੰਘ ਸੈਣੀ ਸਾਜ਼ਿਸ਼ਾਂ ਕਰ ਰਿਹਾ ਹੋਵੇ ਤੇ ਹੁਣ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਅੰਬਾਲੇ ਦਾ ਡੀਸੀ ਜਿਹੜਾ ਕਿ ਅਨਿਲ ਵਿਜ ਨੂੰ ਹਰਾਉਣਾ ਚਾਹੁੰਦਾ ਸੀਗਾ, 100 ਦਿਨ ਹੋ ਗਏ, 3 ਮਹੀਨੇ ਹੋ ਗਏ, ਬਾਰ-ਬਾਰ ਅਨਿਲ ਵਿਜ ਕਹਿ ਚੁੱਕਿਆ ਕਿ ਭਾਈ ਇਹਨੂੰ ਬਦਲੋ, ਇਹ ਮੇਰੇ ਖਿਲਾਫ ਕੰਮ ਕਰ ਰਿਹਾ, ਉਹਦੀ ਕੋਈ ਸੁਣਵਾਈ ਨਹੀਂ। ਅੰਬਾਲੇ ਦੇ ਵਿੱਚ ਏਦਾਂ ਦੇ ਬੰਦੇ ਲਾ ਰੱਖੇ ਨੇ, ਏਦਾਂ ਦੇ ਅਫਸਰ ਲਾ ਰੱਖੇ ਨੇ ਜਿਹੜੇ ਅਨਿਲ ਵਿਜ ਨੂੰ ਲਗਾਤਾਰ ਤੰਗ ਕਰ ਰਹੇ ਨੇ। ਇਸੇ ਕਰਕੇ ਉਹਨਾਂ ਨੂੰ ਇਹ ਕਹਿਣਾ ਪਿਆ ਕਿ ਜਿਹੜਾ ਜਿਸ ਹਿਸਾਬ ਨਾਲ ਡੱਲੇਵਾਲ ਹੋਰਾਂ ਨੇ ਅਨਸ਼ਨ ਕੀਤਾ, ਮੈਂ ਵੀ ਆਪਣੀ ਸਰਕਾਰ ਦੇ ਖਿਲਾਫ ਅਨਸ਼ਨ ਕਰਾਂਗਾ। ਅੱਜ ਵੀ ਉਹਨਾਂ ਨੂੰ ਪੁੱਛਿਆ ਗਿਆ, ਮੇਰੀ ਵੀ ਉਹਨਾਂ ਦੇ ਜਿਹੜੇ ਪੀਏ ਹੈਗੇ ਉਹਨਾਂ ਨਾਲ ਗੱਲਬਾਤ ਹੋਈ। ਅੱਜ ਮੈਂ ਉਹਨਾਂ ਨੂੰ ਫੋਨ ਲਾ ਲਿਆ ਕਿ ਬਈ ਕੀ ਲੱਗ ਰਿਹਾ ਸਰ, ਇਹ ਕਿੰਨਾ ਸੀਰੀਅਸ ਹੈਗਾ? ਉਹ ਕਹਿੰਦੇ ਅਸੀਂ ਤਾਂ ਪੂਰੇ ਸੀਰੀਅਸ ਹਾਂ, ਅਸੀਂ ਤਾਂ ਬੈਠਾਂਗੇ ਧਰਨੇ ਤੇ ਉਹ ਮਤਲਬ ਖਾਸਾ ਉਹ ਅੱਛਾ। ਤੇ ਅਨਿਲ ਵਿਜ ਜਦੋਂ ਤੱਕ ਬੀਜੇਪੀ ਪਾਵਰ ਚ ਨਹੀਂ ਆਈ ਸੀ ਹਰਿਆਣੇ ਚ, ਆਪਾਂ ਨੂੰ ਪਤਾ ਹੈ ਕਿ ਇੱਕ ਜੀ ਦੋ ਐਮਐਲਏ ਜਿੱਤਦਾ ਸੀਗਾ ਕਦੇ। ਇਹ ਉਸ ਟਾਈਮ ਦਾ ਆਗੂ ਹੈਗਾ, ਉਸ ਟਾਈਮ ਦਰੀ ਆਪਣੇ ਗੱਡੀ ਚ ਲੈ ਕੇ ਰੱਖਦਾ ਸੀਗਾ ਤੇ ਜੀ ਜੀ ਜਿੱਥੇ ਜਾਂਦਾ ਸੀਗਾ ਉੱਥੇ ਹੀ ਮੋਰਚਾ ਖੋਲ ਦਿੰਦਾ, ਧਰਨਾ ਲਾ ਦਿੰਦਾ ਸੀਗਾ। ਤੇ ਧਰਨਾ ਵਾਲਾ ਆਗੂ ਕਿਹਾ ਜਾਂਦਾ ਸੀ ਇਹਨੂੰ, ਜਦੋਂ ਇਹ ਆਪੋਜੀਸ਼ਨ ਚ ਹੁੰਦੀ ਸੀ ਬੀਜੇਪੀ। ਤੇ ਮੈਨੂੰ ਲੱਗਦਾ ਕਿ ਹੁਣ ਉਹਨੂੰ ਐਡੇ ਵੱਡੇ ਸੀਨੀਅਰ ਆਗੂ ਨੂੰ ਇੰਨਾ ਤੰਗ ਕੀਤਾ ਜਾ ਰਿਹਾ। ਮਨੋਹਰ ਲਾਲ ਖੱਟਰ ਹਟਾਇਆ ਗਿਆ। ਉਦਾਂ ਤਾਂ ਮਨੋਹਰ ਲਾਲ ਦਾ 2014 ਦੇ ਵਿੱਚ ਵੀ ਸੀਐਮ ਬਣਨਾ ਨਹੀਂ ਬਣਦਾ ਸੀਗਾ, ਕਿਉਂਕਿ ਉਹ ਬੰਦਾ ਕਦੇ ਸਰਪੰਚੀ ਦਾ ਵੀ ਚੋਣ ਨਹੀਂ ਲੜਿਆ ਸੀ। ਸਿੱਧਾ ਉਹਨੂੰ 2014 ਚ ਨਰਿੰਦਰ ਮੋਦੀ ਅਮਿਤ ਸ਼ਾਹ ਨੇ ਪੈਰਾਸੂਟ ਉਤਾਰਿਆ ਤੇ ਉਹਨੂੰ ਬਣਾਇਆ ਐਮਐਲਏ ਤੇ ਮੁੱਖ ਮੰਤਰੀ ਬਣਾਤਾ। ਅਨਿਲ ਜੀ ਵਿਜ ਵਰਗੇ, ਰਾਮ ਵਿਲਾਸ ਸ਼ਰਮਾ ਵਰਗੇ ਜਿਹੜੇ ਸੀਨੀਅਰ ਆਗੂ ਸੀਗੇ ਬੀਜੇਪੀ ਦੀ, ਉਹਨਾਂ ਨੂੰ ਖੁੱਡੇ ਲੈਣ ਲਾ ਦਿੱਤਾ ਗਿਆ। ਤੇ ਮੈਨੂੰ ਲੱਗਦਾ ਕਿ ਅਨਿਲ ਵਿਜ ਨੂੰ ਇਸੇ ਕਰਕੇ ਖੁੱਡੇ ਲੈਣ ਲਾਇਆ ਜਾ ਰਿਹਾ ਕਿ ਉਹ ਉਸ ਕੈਟੇਗਰੀ ਦਾ ਆਗੂ ਸੀਗਾ ਜਿਸ ਚ ਉਹ ਸੁਸ਼ਮਾ ਸਵਰਾਜ ਹੋ ਰਹੀ, ਅਨਿਲ ਜੇਟਲੀ ਹੋ ਰਹੀ, ਰਾਜਨਾਥ ਸਿੰਘ ਹੋ ਰਹੀ, ਉਹ ਅਡਵਾਨੀ ਹੋ ਰਹੀ, ਉਹਨਾਂ ਦੇ ਨਾਲ ਉਹਦੀ ਪੂਰੀ ਲਿੰਕਿੰਗ ਬਣਦੀ ਸੀਗੀ। ਤੇ ਹੁਣ ਉਹ ਇੰਨੀ ਅਤੇ ਇੱਕ ਹਿਸਾਬ ਨਾਲ ਉਹ ਪ੍ਰੋ ਪੀਪਲ ਫੇਸ ਵੀ ਰਿਹਾ ਕਿਉਂਕਿ ਧਰਨੇ ਮੁਜ਼ਾਹਰੇ ਕਰਦਾ ਰਿਹਾ ਹੈ। ਤੇ ਦੂਜਾ ਜੀ ਜੀ 7 ਵਾਰ ਦਾ ਐਮਐਲਏ, ਇਸ ਦਾ ਮਤਲਬ ਇਹ ਵੀ ਹੈ ਕਿ ਮਾਸ ਲੀਡਰ ਹੈ, ਲੋਕਾਂ ਦੇ ਵਿੱਚ ਲੋਕਾਂ ਦੇ ਕੰਮ ਕਰਦਾ ਹੈਗਾ। ਤੇ ਇਸ ਕਰਕੇ ਬੀਜੇਪੀ ਦੇ ਵਿੱਚ ਬੀਜੇਪੀ ਚ ਬਹੁਤ ਘੱਟ ਇਦਾਂ ਦੇ ਲੀਡਰ ਨੇ ਜਿਨ੍ਹਾਂ ਨੂੰ ਅਸਲ ਚ ਲੋਕ ਪਸੰਦ ਕਰਦੇ ਨੇ। ਬਿਲਕੁਲ ਇਹੋ ਜਿਹੇ ਚਿਹਰਾ ਨੇ ਉਹ। ਹਾਂ ਬਿਲਕੁਲ ਉਹਦਾ ਦੇ ਚਿਹਰੇ ਨੇ, ਉਹਨਾਂ ਨੂੰ ਗੱਬਰ ਕਿਹਾ ਜਾਂਦਾ ਹੈ। ਔਰ ਤੇ ਬਹੁਤ ਮਤਲਬ, ਹਾਲਾਂਕਿ ਉਹਨਾਂ ਦਾ ਇੱਕ ਦੂਜਾ ਚਿਹਰਾ ਵੀ ਹੈ, ਮੈਂ ਉਹਨਾਂ ਦਾ ਕੋਈ ਪੀਆਰ ਨਹੀਂ ਕਰ ਰਿਹਾ। ਉਹ ਦੂਜਾ ਚਿਹਰਾ ਇਹ ਹੈ ਕਿ ਕਿਸਾਨ ਅੰਦੋਲਨ ਸਮੇਂ ਉਹਨਾਂ ਨੇ ਜੋ ਕੁਝ ਵੀ ਕੀਤਾ, ਜੋ ਤਸੱਦਦ ਆਏ, ਉਹ ਵੀ ਉਹਨਾਂ ਦੇ ਖਾਤੇ ਹੀ ਨੇ। ਤੇ ਜੀ ਜੀ ਉਹਨਾਂ ਦਾ ਕਿਸਾਨਾਂ ਪ੍ਰਤੀ, ਇਸੇ ਕਰਕੇ ਕਿਸਾਨਾਂ ਨੇ ਇਸ ਵਾਰ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਚੋਣ ਹਰਾਉਣ ਦੀ। ਇੱਕ ਦੂਜਾ ਜੀ ਚਿਹਰਾ ਉਹ ਵੀ ਹੈ ਕਿ ਉਹ ਐਂਟੀ ਫਾਰਮਰ ਨੇ। ਪਰ ਜਿਹੜੀ ਉਹਨਾਂ ਦੀ ਸੀਟ ਹੈ ਅੰਬਾਲਾ ਕੈਂਟ, ਉਹ ਜ਼ਿਆਦਾਤਰ ਸ਼ਹਿਰੀ ਸੀਟ ਹੈਗੀ ਆ, ਸ਼ਹਿਰਾਂ 'ਚ ਸ਼ਹਿਰੀ ਪਾਪੂਲੇਸ਼ਨ ਜ਼ਿਆਦਾ ਹੈ। ਤੇ ਜਿਹੜੀ ਪਿੰਡ ਨੇ ਉਹ 11-12 ਹੀ ਨੇ। ਹਾਲਾਂਕਿ ਪਿੰਡਾਂ 'ਚ ਤਾਂ ਉਹ ਹਾਰ ਕੇ ਗਏ ਨੇ, ਸ਼ਹਿਰ 'ਚ ਜਾ ਕੇ ਉਹ ਜਿੱਤੇ ਨੇ। ਤੇ ਉਹਨਾਂ ਦਾ ਦੂਜਾ ਚਿਹਰਾ ਇਹ ਵੀ ਹੈ ਕਿ ਉਹ ਐਂਟੀ ਫਾਰਮਰ ਰਹੇ ਨੇ ਤੇ ਉਹਨਾਂ ਨੇ ਜੀ ਹਾਲਾਂਕਿ ਜੀ ਉਹ ਹੁਣ ਦੁਬਾਰੇ ਤੋਂ ਕਿਸਾਨਾਂ ਦੀ ਚਮਚਾਗਿਰੀ ਕਰਕੇ ਕਿਸਾਨਾਂ ਨਾਲ ਆਪਣੀ ਟਿਊਨਿੰਗ ਠੀਕ ਸੈੱਟ ਕਰਨਾ ਚਾਹੁੰਦੇ ਨੇ। ਉਹਨਾਂ ਨੂੰ ਸਮਝ ਆ ਰਿਹਾ ਹੈ ਜੀ ਕਿ ਜਿਹੜੀ ਸਰਕਾਰ ਦੇ ਵਿੱਚ ਉਹਨਾਂ ਦੀ ਦਾਲ ਨਹੀਂ ਗਲ ਰਹੀ, ਇਸ ਕਰਕੇ ਉਹ ਡੱਲੇਵਾਲ ਦੇ ਅੰਦੋਲਨ ਨੂੰ, ਕਿਸਾਨਾਂ ਦੇ ਅੰਦੋਲਨ ਨੂੰ ਬਹੁਤ ਗਲੈਮਰਾਈਜ਼ ਕਰ ਰਹੇ ਨੇ, ਉਹਨਾਂ ਨੂੰ ਰਿਸਪੈਕਟ ਪੇ ਕਰ ਰਹੇ ਨੇ। ਪਰ ਪ੍ਰੀਵੀਅਸਲੀ ਜੇ ਆਪਾਂ ਦੇਖੀਏ 2023 ਚ ਜਾਂ ਫਿਰ 2020-21 ਚ ਉਹ ਕਿਸਾਨਾਂ ਦੇ ਉਲਟ ਉਹਨਾਂ ਦੀ ਸਟੇਟਮੈਂਟਾਂ ਆਉਂਦੀਆਂ ਰਹੀਆਂ ਨੇ ਤੇ ਉਹ ਕਿਸਾਨਾਂ ਦੇ ਉਲਟ ਕੰਮ ਕਰਦੇ ਰਹੇ ਨੇ। ਜੀ ਸੋ ਵੇਖਦੇ ਹਾਂ ਹੁਣ ਖਲਾਰਾ ਕਿੱਥੇ ਤੱਕ ਜਾਂਦਾ ਹੈ। ਬਾਹਲਾ ਲੰਬਾ ਚੱਲਣ ਨਹੀਂ ਦਿੱਤੇ ਹੁੰਦੇ ਵੈਸੇ ਬੀਜੇਪੀ ਵਾਲੇ, ਪਰ ਅੱਗੇ ਚੱਲਦੇ ਹਾਂ। ਬਜਟ ਇਜਲਾਸ ਚੱਲ ਰਿਹਾ, ਬਹੁਤ ਸਾਰੇ ਮੁੱਦੇ ਨੇ, ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਤੇ ਚਰਚਾ ਹੋਣੀ ਸੁਭਾਵਿਕ ਸੀ। ਇਹਨਾਂ ਵਿੱਚੋਂ ਇੱਕ ਸੀ ਮਹਾਕੁੰਭ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਮੈਨੂਪੂਲੇਟ ਕਰਕੇ ਲੋਕਾਂ ਨੂੰ ਵਿਖਾਉਣ ਦੀ ਕੋਸ਼ਿਸ਼ ਚੱਲ ਰਹੀ ਹੈ। ਇਸੇ ਵਿਚਾਲੇ ਭਗਦੜ ਸੋਮਵਾਰ ਨੂੰ ਜਿਹੜੀ ਮਚੀ ਸੀ, ਉੱਥੇ ਬਹੁਤ ਖਲਾਰਾ ਪਿਆ, ਬਹੁਤ ਨੁਕਸਾਨ ਹੋਇਆ ਜਾਨੀ ਮਾਲੀ ਤੌਰ ਦੇ ਉੱਪਰ। ਤੇ ਉਸ ਬਾਬਤ ਅੱਜ ਬਜਟ ਸੈਸ਼ਨ ਦੇ ਵਿੱਚ ਸੰਸਦ ਦੇ ਅੰਦਰ ਵੀ ਆਵਾਜ਼ ਉੱਠੀ ਹੈ ਜੀ। ਕਿਹੋ ਜੀ ਆਵਾਜ਼ ਸੀ ਇਹ? ਦੇਖੋ, ਜਿਹੜੇ ਇੰਡੀਅਨ ਪਾਰਲੀਮੈਂਟ ਦੇ ਦੋ ਹਾਊਸਿਸ ਨੇ, ਇੱਕ ਲੋਕ ਸਭਾ, ਇੱਕ ਰਾਜ ਸਭਾ ਅਪਰ ਹਾਊਸ ਕਿਹਾ ਜਾਂਦਾ ਹੈ। ਅੱਜ ਕੀ ਹੋਇਆ ਕਿ ਅਪਰ ਹਾਊਸ ਦੇ ਵਿੱਚ ਜਦੋਂ ਮੱਲਿਕ ਅਰਜੁਨ ਖੜਗੇ ਗੱਲ ਕਰ ਰਹੇ ਸੀਗੇ
ਤੇ ਉਹ ਜੀ ਜਦੋਂ ਉੱਠੇ ਤੇ ਉਹਨਾਂ ਨੇ ਮਹਾਕੁੰਭ ਦੀ ਗੱਲ ਕਰਤੀ। ਉਹਨਾਂ ਨੇ ਕਿਹਾ ਕਿ ਹਜ਼ਾਰਾਂ ਲੋਕ ਮਰੇ ਨੇ ਮਹਾਕੁੰਭ ਦੇ, ਜਿਹੜੇ ਸਟੈਂਪੇਡ ਹੋਇਆ, ਜਿਹੜੀ ਭਗਦੜ ਮਚੀ ਉਹਦੇ ਚ। ਤੇ ਇਸ ਜੀ ਤੇ ਜਿਹੜਾ ਰਾਜ ਸਭਾ ਦਾ ਸਪੀਕਰ ਹੈਗਾ ਜਗਦੀਪ ਧਨਖੜ, ਉਹ ਜਮਾਈ ਬੀਜੇਪੀ ਦਾ ਪਿੱਠੂ ਬਣਿਆ। ਉਹ ਕਹਿੰਦਾ ਨਹੀਂ ਨਹੀਂ, ਤੁਸੀਂ ਐ ਨਹੀਂ ਕਹਿ ਸਕਦੇ, ਤੁਸੀਂ ਗਲਤ ਜਾਣਕਾਰੀ ਨਹੀਂ ਦੇ ਸਕਦੇ, ਤੁਸੀਂ ਗਲਤ ਕਰ ਰਹੇ ਹੋ, ਤੁਸੀਂ ਆਪਣੇ ਸ਼ਬਦ ਵਾਪਸ ਲਓ, ਮਾਫੀ ਮੰਗੋ। ਇਸ ਕਿਸਮ ਨਾਲ ਕਰਨ ਲੱਗੇ। ਕਹਿੰਦੇ ਭਾਈ ਤੁਸੀਂ ਜਿਹੜੀ ਭਗਦੜ ਜਿਹੜਾ ਉੱਥੇ ਸਟੈਂਪੇਡ ਹੋਇਆ, ਉਸ ਤੋਂ ਜਿਹੜੇ ਲੋਕਾਂ ਦੀ ਡੈਥ ਹੋਈ, ਉਹਦਾ ਤੁਸੀਂ ਨੰਬਰ ਛਪਾਈ ਜਾਂਦੇ ਹੋ, ਲਕੋਏ ਰਹੇ ਹੋ, ਜੀ ਜੀ ਲਕੋਈ ਜਾਂਦੇ ਹੋ। ਤੁਸੀਂ ਅਸਲ ਡਾਟਾ ਦੱਸ ਦਿਓ, ਮੈਨੂੰ ਹਜ਼ਾਰਾਂ ਕਹਿਣ ਦੀ ਲੋੜ ਹੀ ਨਹੀਂ। ਜਿਹੜਾ ਤੁਸੀਂ 30 ਬੰਦਿਆਂ ਦਾ ਡਾਟਾ ਦੇ ਰਹੇ ਹੋ, ਉਹ ਤਾਂ ਕਦੋਂ ਦਾ ਐਕਸਪੋਜ਼ ਹੋ ਚੁੱਕਿਆ ਹੈ। ਕਈ ਪੱਤਰਕਾਰਾਂ ਨੇ 35 40 ਲਾਸ਼ਾਂ ਦੇਖ ਲਿਆ। ਜਿਹੜੇ ਉੱਥੇ ਸਫਾਈ ਕਰਮਚਾਰੀ ਸੀਗੇ, ਉਹਨਾਂ ਨੇ ਆਪ ਲਾਸ਼ਾਂ ਟਰਾਲੀਆਂ ਦੇ ਵਿੱਚ ਚੜਾਈਆਂ ਨੇ। ਉਹ ਮੀਡੀਆ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਕੂੜਿਆਂ ਦੇ ਬਿਆਨ ਵਿੱਚੋਂ ਵਾਇਰਲ ਹੋ ਰਹੇ ਲਾਸ਼ਾਂ ਨੇ। ਮਿਲੀਆਂ ਨੇ। ਲੋਕ ਤਾਂ ਇੱਥੋਂ ਤੱਕ ਕਹਿ ਰਹੇ ਨੇ, ਕੁਝ ਰਿਪੋਰਟਸ ਮੈਂ ਪੜ੍ਹ ਰਿਹਾ ਸੀ ਕਿ ਕੂੜਿਆਂ ਦੇ ਵਿੱਚ ਲਾਸ਼ਾਂ ਮਿਲੀਆਂ ਨੇ, ਇੰਨਾ ਜ਼ਿਆਦਾ ਬੁਰਾ ਹਾਲ ਹੋਇਆ। ਹਾਂ, ਤਾਂ ਫਿਰ ਉਹ ਸਟੈਂਪੇਡ ਦੀ ਸਹੀ ਡਾਟਾ ਦੇ ਨਹੀਂ ਰਹੇ। ਮਾਮਲਾ ਇੱਥੋਂ ਸ਼ੁਰੂ ਹੋਇਆ ਤੇ ਦੋਵੇਂ ਹਾਊਸਾਂ 'ਚ ਇਹਦੇ ਖਿਲਾਫ, ਲੋਕ ਸਭਾ ਤੇ ਰਾਜ ਸਭਾ 'ਚ ਦੋਵੇਂ ਹਾਊਸਾਂ 'ਚ ਇਹਦੇ ਖਿਲਾਫ ਨਾਅਰੇਬਾਜ਼ੀ ਹੋਈ। ਉਹ ਵਾਕਆਊਟ ਵੀ ਕੀਤਾ ਵਿਪਕਸ਼ ਨੇ, ਪਰ ਦੁਬਾਰੇ ਤੋਂ ਆ ਗਿਆ ਸੀਗਾ। ਤੇ ਉਸ ਤੋਂ ਬਾਅਦ ਅੱਜ ਜਿਹੜਾ ਰਾਹੁਲ ਗਾਂਧੀ ਦਾ ਭਾਸ਼ਣ ਹੈ, ਉਹਦੇ ਬਾਰੇ ਵੀ ਖੂਬ ਚਰਚਾ ਹੋਈ। ਉਹਨਾਂ ਨੇ 3-4 ਚੀਜ਼ਾਂ ਕਹੀਆਂ। ਪਹਿਲਾਂ ਤਾਂ ਉਹਨਾਂ ਦੇ ਦੇਖੋ, ਅੱਜ ਇੱਕ ਗੱਲ ਇਹ ਤਾਂ ਹੈ ਕਿ ਅੱਜ ਰਾਹੁਲ ਗਾਂਧੀ ਥੋੜਾ ਜਿਹਾ ਮਤਲਬ ਮੈਚੁਰ ਹੋ ਕੇ ਗੱਲ ਕਰਿਆ ਸੀਗਾ। ਉਹਨਾਂ ਨੇ ਬੇਰੁਜ਼ਗਾਰੀ ਤੇ, ਜੇ ਮੈਂ ਗੱਲ ਕਹਾਂ ਜਿਵੇਂ ਬੇਰੁਜ਼ਗਾਰੀ ਤੇ, ਉਹਨਾਂ ਨੇ ਬੇਰੁਜ਼ਗਾਰੀ ਤੇ ਪਹਿਲਾਂ ਤਾਂ ਇਹ ਮੰਨਿਆ ਕਿ ਬੇਰੁਜ਼ਗਾਰੀ ਸਮੱਸਿਆ ਬਹੁਤ ਵੱਡੀ ਹੈ ਤੇ ਇਹਦੀ ਇਸ ਸਮੱਸਿਆ ਦਾ ਹੱਲ ਉਹਨਾਂ ਦੀ ਜਦੋਂ ਯੂਪੀਏ ਸਰਕਾਰ ਸੀ 2004 ਤੋਂ ਲੈ ਕੇ 2014 ਤੱਕ, ਉਹ ਉਹਨਾਂ ਤੋਂ ਵੀ ਨਹੀਂ ਹੋਇਆ ਤੇ ਇਸ ਸਰਕਾਰ ਤੋਂ ਵੀ ਨਹੀਂ ਹੋ ਰਿਹਾ। ਉਹਨਾਂ ਨੇ ਕਿਹਾ ਕਿ ਜਿਹੜਾ ਨਰਿੰਦਰ ਮੋਦੀ ਸੀਗੇ, ਉਹਨਾਂ ਨੇ ਜਿਹੜਾ ਉਹ ਲੈ ਕੇ ਆਏ ਸੀਗੇ, ਆਪਾਂ ਕੀ ਕਹਿੰਦੇ ਉਹਨੂੰ, ਇੱਕ ਡਿਜੀਟਲ ਇੰਡੀਆ ਤੋਂ ਇਲਾਵਾ ਇੱਕ ਉਹ ਲੈ ਕੇ ਆਏ ਸੀ ਸਟਾਰਟਅਪ ਇੰਡੀਆ। ਸਟਾਰਟਅਪ ਇੰਡੀਆ ਲੈ ਕੇ ਆਏ ਤੇ ਸਟਾਰਟਅਪ ਇੰਡੀਆ ਕਰਕੇ ਬਹੁਤ ਸਾਰੀਆਂ ਨੌਕਰੀਆਂ, ਜੋਬ ਕ੍ਰੀਏਸ਼ਨ ਹੋਣੇ ਸੀ, ਮੈਨੂਫੈਕਚਰਿੰਗ ਸੈਕਟਰ ਉੱਪਰ ਉੱਠਣਾ ਸੀਗਾ। ਪਰ ਉਹ ਉਦਾਂ ਦਾ ਹੋਇਆ ਨਹੀਂ, ਜਿਹੜਾ ਵਿਜ਼ਨ ਸੀਗਾ ਨਰਿੰਦਰ ਮੋਦੀ ਦਾ, ਉਹ ਹੋਇਆ ਨਹੀਂ। ਤੇ ਇੰਡੀਆ ਦਾ ਮੈਨੂਫੈਕਚਰਿੰਗ ਸੈਕਟਰ, ਉਹਨਾਂ ਨੇ ਡੇਟਾ ਵੀ ਦਿੱਤਾ ਕਿ ਪਹਿਲਾਂ 14% ਹੁੰਦਾ ਸੀਗਾ, 15% ਹੁੰਦਾ ਸੀਗਾ 2014 ਦੇ ਨੇੜੇ ਤੇੜੇ, ਤੇ ਹੁਣ 10 ਸਾਲ ਦੀ ਸਰਕਾਰ ਕਰਕੇ 12% ਰਹਿ ਗਿਆ। ਯਾਨੀ ਕਿ 4 ਸਾਲ ਦੀ ਗਿਰਾਵਟ ਹੈ। ਤੇ ਉਹਨਾਂ ਨੇ ਕਿਹਾ ਕਿ 60 ਕਿਤੇ ਨਾ ਕਿਤੇ 60 ਸਾਲਾਂ 'ਚ ਸਭ ਤੋਂ ਜ਼ਿਆਦਾ ਮੈਨੂਫੈਕਚਰਿੰਗ ਸੈਕਟਰ 'ਚ ਗਿਰਾਵਟ ਆਈ ਹੈ। ਤੇ ਵਿਦਆਊਟ ਜੀ ਮੈਨੂਫੈਕਚਰਿੰਗ ਸੈਕਟਰ ਦੀ ਗਰੋਥ ਤੁਸੀਂ ਜੋਬ ਕ੍ਰੀਏਸ਼ਨ ਨਹੀਂ ਕਰ ਸਕਦੇ। ਤੇ ਉਹਨਾਂ ਨੇ ਐਮਪਲੋਇਮੈਂਟ ਤੇ ਅੱਜ ਮੈਨੂੰ ਲੱਗਦਾ ਕਿ ਬਹੁਤ ਸੋਹਣੀ ਗੱਲ ਕਹੀ ਹੈ। ਮੈਂ ਵੀ ਇਹ ਮਹਿਸੂਸ ਕਰਦਾ ਕਿ ਵਿਦਆਊਟ ਮੈਨੂਫੈਕਚਰਿੰਗ ਸੈਕਟਰ ਤੁਸੀਂ ਇੰਡੀਆ ਦੇ ਵਿੱਚ ਜੋਬ ਕ੍ਰੀਏਟ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਹੋਰ ਵੀ 2-4 ਚੀਜ਼ਾਂ ਸੀਗੀਆਂ ਜਿਹੜੀਆਂ ਉਹਨਾਂ ਨੇ ਗਣਾਈਆਂ। ਤੇ ਉਹਨਾਂ ਨੇ ਇੱਕ ਵੱਡੇ ਆਰੋਪ ਵੀ ਲਾਏ, ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰੋਪ ਲਾਇਆ ਉਹਨਾਂ ਨੇ। ਨਰਿੰਦਰ ਮੋਦੀ ਤੇ ਆਰੋਪ ਲਾਉਂਦਿਆਂ ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਮਤਲਬ ਤੁਹਾਡਾ ਜਿਹੜਾ ਵਿਦੇਸ਼ ਮੰਤਰੀ ਹੈ, ਉਹ ਅਮਰੀਕਾ ਕਈ ਵਾਰ ਜਾ ਕੇ ਆਇਆ ਤਾਂ ਕਿ ਟਰੰਪ ਦੇ ਜਿਹੜੀ ਸ਼ਪਥ ਗ੍ਰਹਿਣ ਸਮਾਰੋਹ ਹੋਣਾ ਸੀਗਾ, ਉਹਦਾ ਇਨਵੀਟੇਸ਼ਨ ਮਿਲ ਸਕੇ। ਤੇ ਇਹਦੇ ਤੇ ਉਸ ਤੋਂ ਬਾਅਦ ਜੈਸ਼ੰਕਰ, ਜਿਹੜੇ ਸਾਡੇ ਵਿਦੇਸ਼ ਵਜ਼ੀਰ ਹੈਗੇ ਆ, ਵਿਦੇਸ਼ ਮੰਤਰੀ ਹੈਗੇ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ। ਨਹੀਂ ਇਹ ਤਾਂ ਝੂਠ ਬੋਲ ਰਿਹਾ, ਮੈਂ ਇਸ ਕਰਕੇ ਨਹੀਂ ਗਿਆ, ਮੈਂ ਤਾਂ ਐਨਐਸਏ ਨੂੰ ਮਿਲਣ ਗਿਆ ਸੀ। ਐਨਐਸਏ ਹੁੰਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਅਮਰੀਕਾ ਦੇ ਐਨਐਸਏ ਨੂੰ ਮਿਲਣ ਗਿਆ ਸੀ, ਮੈਂ ਤਾਂ ਉੱਥੋਂ ਦੇ ਵਿਦੇਸ਼ ਮੰਤਰੀ ਨੂੰ ਮਿਲਣ ਗਿਆ ਸੀਗਾ, ਉਹਨਾਂ ਨੇ ਕਿਹਾ। ਪਰ ਇਹ ਗੱਲ ਮਤਲਬ ਲੁਕੀ ਹੋਈ ਨਹੀਂ ਹੈ। ਬਹੁਤ ਕੋਸ਼ਿਸ਼ ਕੀਤੀ ਜੈਸ਼ੰਕਰ ਨੇ ਕਿ ਟਰੰਪ ਦੇ ਜਿਹੜੀ ਸ਼ਪਥ ਗ੍ਰਹਿਣ ਸਮਾਰੋਹ ਸੀਗਾ, ਉਹਦੇ ਵਿੱਚ ਨਰਿੰਦਰ ਮੋਦੀ ਨੂੰ ਵੀ ਬੁਲਾਇਆ ਜਾਵੇ। ਤੇ ਇਹ ਖਾਸਾ। ਅਤੇ ਦੂਜਾ ਆਰੋਪ ਚਾਈਨਾ ਵਾਲੇ ਲਾਇਆ ਉਹਨਾਂ ਨੇ। ਅੱਜ ਰਾਹੁਲ ਗਾਂਧੀ ਨੇ ਲੋਕ ਸਭਾ ਦੇ ਵਿੱਚ ਇਹ ਵੀ ਕਿਹਾ ਕਿ ਜਿਹੜਾ ਚੀਨ ਹੈ, ਚਾਈਨਾ ਹੈਗਾ, ਉਹ ਇੰਡੀਆ ਦੇ 4000 ਸਕੁਆਇਰ ਕਿਲੋਮੀਟਰ ਦੇ ਏਰੀਆ ਨੂੰ ਦੱਬੀ ਬੈਠਾ ਹੈ, ਉੱਥੇ ਬੈਠਾ ਹੈਗਾ। ਉਸ ਤੇ ਰੋਲਾ ਵੀ ਪਿਆ। ਜਿਹੜਾ ਬੀਜੇਪੀ ਦਾ ਆਗੂ ਹੈਗਾ ਕਿਰਨ ਰਿਜਿਜੂ, ਉਹਨੇ ਖੜੇ ਹੋ ਕੇ ਵੀ ਕਿਹਾ ਕਿ ਨਹੀਂ ਤੁਸੀਂ ਝੂਠ ਬੋਲ ਰਹੇ ਹੋ, ਸੈਂਸਿਟਿਵ ਮੁੱਦਾ ਹੈਗਾ। ਇਸ ਤੇ ਫਿਰ ਓਮ ਬਿਰਲਾ ਨੇ, ਸਪੀਕਰ ਜਿਹੜੇ ਹੈਗੇ ਆ ਲੋਕ ਸਭਾ ਦੇ, ਉਹਨਾਂ ਨੇ ਕਿਹਾ ਕਿ ਤੁਸੀਂ ਇਹਦੇ ਵਾਸਤੇ ਸਬੂਤ ਦਿਓ। ਤੇ ਉਹਨਾਂ ਨੇ ਕਿਹਾ ਹਾਂ ਮੈਂ ਦੇ ਦਾਂਗਾ। ਤੇ ਇਹ ਹਸੀ ਨੋਕ ਜੋਕ ਵਾਲੀ ਗੱਲ ਸੀਗੀ। 40 ਮਿੰਟ ਦੇ ਨੇੜੇ ਤੇੜੇ ਜਿਹੜਾ ਰਾਹੁਲ ਗਾਂਧੀ ਦਾ ਭਾਸ਼ਣ ਸੀਗਾ, ਉਹ ਸਾਰਾ ਰਿਹਾ। ਤੇ ਮੋਟੀਆਂ ਗੱਲਾਂ ਹੀ ਸੀਗੀਆਂ। ਬਜਟ ਤੋਂ ਉਹ ਕਈ ਚੀਜ਼ਾਂ ਸੀਗੀਆਂ। ਹਾਲਾਂਕਿ ਬਜਟ ਬਾਰੇ ਗੱਲ ਕਰ ਰਿਹਾ ਤਾਂ ਨਰਿੰਦਰ ਮੋਦੀ ਨੇ ਜਿਹੜੀ ਇੰਦਰਾ ਗਾਂਧੀ ਹੈ ਤੇ ਜਵਾਹਰ ਲਾਲ ਨਹਿਰੂ, ਉਹਦੇ ਤੇ ਨਿਸ਼ਾਨਾ ਵੀ ਸਾਧਿਆ। ਉਹਨਾਂ ਨੇ ਕਿਹਾ ਕਿ ਜੀ ਜੀ ਪਹਿਲਾਂ ਵਾਲੀ ਸਰਕਾਰਾਂ 12 ਲੱਖ ਰੁਪਏ ਤੁਸੀਂ ਜੇ ਕਮਾ ਰਹੇ ਹੁੰਦੇ ਤੇ ਤੁਹਾਡੀ 1/4 ਜਿਹੜੀ ਕਮਾਈ ਹੈਗੀ ਉਹ ਲੈ ਜਾਂਦੇ। ਅਸੀਂ 12 ਲੱਖ ਰੁਪਏ ਤੱਕ ਜਿਹੜਾ ਹੈਗਾ ਉਹ ਟੈਕਸ ਮੁਕਤ ਕਰਤਾ। ਹੁਣ 12 ਲੱਖ ਰੁਪਏ ਜੇ ਆਪਾਂ ਗੱਲ ਕਰੀਏ ਜਵਾਹਰ ਲਾਲ ਨਹਿਰੂ ਦੇ ਦੌਰ ਤੇ ਉਹਨਾਂ ਦੀ ਉਸ ਦੀ ਵੈਲਿਊ ਕਿਤੇ ਨਾ ਕਿਤੇ 12 ਕਰੋੜ ਦੇ ਨੇੜੇ ਤੇੜੇ ਹੋਣੀ।
ਤੇ ਉਸ ਟਾਈਮ ਜੀ ਜੀ ਮਤਲਬ 12 ਕਰੋੜ ਦੇ ਦਾ ਟੈਕਸ ਬਣਦਾ ਹੈ ਉਸ ਟਾਈਮ ਦੇ, ਮਤਲਬ 1955 1960 ਦੇ ਤੁਸੀਂ ਜੇ 12 ਲੱਖ ਕਮਾ ਰਹੇ ਹੋ ਤਾਂ ਉਹ ਤੁਸੀਂ ਬਹੁਤ ਅਮੀਰ ਆਦਮੀ ਹੋਵੋਗੇ ਉਸ ਟਾਈਮ ਦੇ, ਤੇ ਜੀ ਜੀ ਉੱਥੇ ਤਾਂ ਟੈਕਸ ਬਣਦਾ ਹੀ ਸੀਗਾ। ਖੈਰ ਇਹ ਉਹਨਾਂ ਦਾ ਆਪਣਾ ਆਪਣੇ ਜੋ ਉਹਨਾਂ ਨੇ ਟੈਕਸ ਦੀਆਂ ਛੋਟਾਂ ਦਿੱਤੀਆਂ ਨੇ ਉਹ ਦਿੱਲੀ ਵਿਧਾਨ ਸਭਾ ਚੋਣ ਕਰਕੇ ਦਿੱਤੀ ਹੈ, ਕਿਉਂਕਿ ਦਿੱਲੀ 'ਚ ਮੈਂ ਪਹਿਲਾਂ ਵੀ ਆਪਣੇ ਬੁਲੇਟਿਨ 'ਚ ਕਿਹਾ ਸੀਗਾ ਕਿ ਦਿੱਲੀ ਦੇ ਵਿੱਚ ਜੀ ਇੱਕ ਵੱਡਾ ਸੈਕਸ਼ਨ ਹੈਗਾ ਜਿਹੜਾ ਟੈਕਸ ਪੇਅਰ ਹੈ ਤੇ ਵੱਡੀ ਸੈਲਰੀਡ ਕਲਾਸ ਹੈ, ਤੇ ਉਸ ਸੈਲਰੀਡ ਕਲਾਸ ਨੂੰ ਹੀ ਕਿ ਤੁਹਾਡੀ ਦੇਖੋ ਤੁਹਾਡੀ ਤਨਖਾਹ ਤੇ ਅਸੀਂ ਛੋਟ ਦੇ ਰਹੇ ਹਾਂ, ਉਸ ਨੂੰ ਵੋਟਿੰਗ ਵਾਸਤੇ ਅਟਰੈਕਟ ਕਰਨ ਵਾਸਤੇ ਛੋਟ ਦਿੱਤੀ ਗਈ ਹੈ। ਤੇ ਹਾਲਾਂਕਿ ਜੀ ਇਹਦਾ ਜੀ ਫਾਇਦਾ ਕੋਈ ਵੱਡੇ ਸੈਕਸ਼ਨ ਨੂੰ ਹੋ ਨਹੀਂ ਰਿਹਾ। ਜਿਵੇਂ ਮੈਂ ਤਾਂ ਮੀਮ ਵੀ ਬਹੁਤ ਸਾਰੀਆਂ ਦੇਖੀਆਂ, ਕਹਿੰਦੇ ਇੱਕ ਮੇਰੇ ਪਿੰਡ ਦੇ ਮੁੰਡੇ ਨੇ ਲਿਖ ਰੱਖਿਆ ਸੀਗਾ ਫੇਸਬੁੱਕ ਤੇ, ਉਹਨੇ ਕਿਹਾ ਕਿ ਮੈਂ ਟੈਕਸ ਦੇਣਾ ਚਾਹੁੰਦਾ, ਤੁਸੀਂ ਮੇਰੀ ਇਨਕਮ 12 ਲੱਖ ਤੱਕ ਤੋਂ ਉੱਤੇ ਤਾਂ ਕਰੋ। ਜੀ 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 ਤੇ ਹਾਂ, ਤੇ ਇਨਕਮ ਤਾਂ ਲੋਕਾਂ ਦੀ ਪਹਿਲਾਂ ਹੀ ਮਤਲਬ ਮੈਂ ਜਿਹੜਾ ਮਿਡਲ ਕਲਾਸ ਦਾ ਵੀ ਜਿਹੜਾ ਪੂਰਾ ਡੇਟਾ ਆਪ ਜੀ ਨੂੰ ਦੱਸਿਆ ਸੀਗਾ ਉਹਦੇ 'ਚ ਵੀ ਕਿਹਾ ਸੀਗਾ ਕਿ ਇੰਡੀਆ ਦਾ ਮਿਡਲ ਕਲਾਸ ਜਿਹਨੂੰ 43 ਕਰੋੜ ਕਿਹਾ ਜਾਂਦਾ ਉਹਦੇ 'ਚ 85% 86% ਮਿਡਲ ਕਲਾਸ ਏਦਾਂ ਦਾ ਹੈਗਾ ਜਿਹਦੀ ਜਿਹੜੀ ਤਨਖਾਹ ਹੈ ਸਾਲਾਨਾ ਉਹ 5 ਲੱਖ ਤੋਂ ਘੱਟ ਹੈਗੀ ਆ। ਤੇ ਇਹ ਜੀ ਤੁਹਾਡਾ ਮਿਡਲ ਕਲਾਸ ਪਹਿਲਾਂ ਹੀ ਉਹਦਾ ਛੋਟਾ ਹੈ, ਤੇ ਇੱਕ ਇੱਕ 1 ਅਰਬ 40 ਕਰੋੜ ਲੋਕਾਂ ਚੋਂ 80 ਕਰੋੜ ਲੋਕਾਂ ਨੂੰ ਤਾਂ ਤੁਸੀਂ ਫ੍ਰੀ ਮੁਫਤ ਰਾਸ਼ਨ ਦੇ ਰਹੇ ਹੋ 5 ਮੁਫਤ ਰਾਸ਼ਨ ਕਿਲੋ ਦੇ ਰਹੇ ਵਾਲਾ। ਹਨ। ਹਾਂ, ਤੇ ਤੁਸੀਂ ਮਤਲਬ ਟੈਕਸ ਛੋਟਾ ਦੇ ਕੇ ਕੀ ਦਿਖਾਣਾ ਚਾਹ ਰਹੇ ਹੋ? ਤੇ ਦੂਜੀ ਇੱਕ ਗੱਲ ਹੋਰ ਮੈਨੂੰ ਸਮਝ ਨਹੀਂ ਆ ਰਹੀ, ਜਿਵੇਂ ਟੈਕਸ ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਬਜਟ ਤੇ, ਜਿਹਦੇ ਚ ਮੈਂ ਕਿਹਾ ਸੀਗਾ ਕਿ ਦੇਖੋ ਤੁਸੀਂ ਚਾਹ ਰਹੇ ਹੋ ਕਿ ਕੰਜ਼ੰਪਸ਼ਨ ਵਧੇ, ਖਪਤ ਵਧੇ, ਤਾਂ ਕਿ ਜੀ ਜੀ ਹਾਂ ਤਾਂ ਤੇ ਤੁਸੀਂ ਫਿਰ ਛੋਟ ਖਪਤ ਤੇ ਦੇਣੀ ਚਾਹੀਦੀ ਨਾ ਤੁਹਾਨੂੰ, ਜਿਹੜਾ ਰਿਬੇਟ ਹੈ ਤੁਸੀਂ ਜਿਹੜੀ ਛੋਟ ਦੇਣੀ ਹੈ ਤੁਸੀਂ ਜੀਐਸਟੀ ਤੇ ਦੋ ਤਾਂ ਕਿ ਖਪਤ ਵਧੇ, ਚੀਜ਼ਾਂ ਸਸਤੀਆਂ ਹੋਣ ਜੀ ਤੇ ਜੀ ਲੋਕ ਖਰੀਦਣ। ਤੁਸੀਂ ਕਿੱਥੇ ਦੇ ਰਹੇ ਹੋ? ਤੁਸੀਂ ਇਨਕਮ ਤੇ ਛੋੜ ਦੇ ਰਹੇ ਹੋ, ਤੇ ਇਹ ਆਪਣੇ ਆਪ 'ਚ ਥੋੜੀ ਜਿਹੀ ਮੈਨੂੰ ਮਤਲਬ ਸਮਝ ਨਹੀਂ ਆਇਆ। ਤੇ ਮੈਂ ਲਿਪਸਟਿਕ ਇਕੋਨਮੀ ਦੀ ਵੀ ਗੱਲ ਕੀਤੀ ਸੀ ਤੁਹਾਨੂੰ ਉਸ ਦਿਨ, ਤੇ ਇਹ ਜੀ ਖਾਸਾ ਜੀ ਦਿੱਕਤ ਹੈਗੀ ਆ। ਚਲੋ ਚੁਟਕਲੇਬਾਜ਼ੀ ਵਾਸਤੇ ਠੀਕ ਹੈ, ਨਰਿੰਦਰ ਮੋਦੀ ਅੱਜ ਕਹਿ ਰਿਹਾ ਹੈ ਕਿ ਇੰਦਰਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਤੁਹਾਡੀ ਸੈਲਰੀਆਂ ਨੂੰ ਖਾ ਜਾਂਦੇ ਸੀਗੇ, ਤੇ ਦੇਖੋ ਮੈਂ 12 ਲੱਖ ਤੱਕ ਤੁਹਾਡੀ ਸੈਲਰੀ ਨੂੰ ਟੈਕਸ ਫ੍ਰੀ ਕਰਤਾ, ਇਸ ਕਿਸਮ ਨਾਲ ਗੱਲਾਂ ਕਰ ਰਹੇ ਨੇ। ਪਰ ਇਹ ਸਾਰਾ ਜਿਹੜਾ ਇਹਦੇ ਪਿੱਛੇ ਜਿਹੜੀ ਇਕਨੋਮਿਕਸ ਹੈ, ਇਕਨੋਮਿਕ ਫਿਲੋਸਫੀ ਹੈ, ਉਹਦੇ ਬਾਰੇ ਉਹ ਕੋਈ ਗੱਲ ਨਹੀਂ ਕਰ ਰਹੇ। ਇਹ ਮੈਨੂੰ ਥੋੜਾ ਮਾੜਾ ਲੱਗਿਆ ਉਹਨਾਂ ਬਾਰੇ ਕਿ, ਤੇ ਬਾਕੀ ਅੱਜ ਹੋਰ ਵੀ ਕਈ ਬੰਦੇ ਬੋਲੇ ਨੇ ਤੇ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਨੇ ਜਿਹੜਾ ਅਨਐਮਪਲੋਇਮੈਂਟ ਤੇ ਬੋਲਿਆ ਤੇ ਮੈਨੂਫੈਕਚਰਿੰਗ ਸੈਕਟਰ ਬਾਰੇ ਬੋਲਿਆ, ਮੈਨੂੰ ਲੱਗਦਾ ਕਿ ਉਹ ਹਾਈਲਾਈਟ ਸੀਗੇ। ਚਾਈਨਾ ਬਾਰੇ ਜਿਹੜਾ ਜੋ ਬੋਲਿਆ ਉਹ ਵੀ ਵੱਡਾ ਐਲੀਗੇਸ਼ਨ ਸੀਗਾ, ਤੇ ਅਮਰੀਕਾ ਬਾਰੇ ਬੋਲਿਆ ਉਹ ਵੀ ਜੀ ਵੱਡਾ ਐਲੀਗੇਸ਼ਨ ਸੀ। ਜੀ ਜੀ ਸੋ ਕਾਫੀ ਵੱਡੇ ਮੁੱਦੇ ਅੱਜ ਸੰਸਦ ਦੇ ਵਿੱਚ ਚੱਕੇ ਗਏ ਨੇ। ਬੇਸ਼ੱਕ ਮੋਦੀ ਸਾਹਿਬ ਬਹੁਤ ਸਾਰੀਆਂ ਗੱਲਾਂ ਕਰਦੇ ਨੇ, ਪਰ ਜਿਹੜਾ ਇਕਨੋਮੀ ਹੈ ਇੱਕ ਖੁਸ਼ਕ ਵਿਸ਼ਾ ਹੈ, ਇਸ ਨੂੰ ਸਮਝਣ ਦੇ ਲਈ ਬਹੁਤ ਜ਼ਿਆਦਾ ਡੂੰਘਾਈ ਨਾਲ ਪੜ੍ਹਨਾ ਜਾਂ ਦੇਖਣਾ ਪੈਂਦਾ ਹੈ। ਪਰ ਇਸ ਤਰ੍ਹਾਂ ਹਵਾ ਦੇ ਵਿੱਚ ਬਿਆਨ ਦੇ ਕੇ ਬਹੁਤ ਚੀਜ਼ਾਂ ਨੂੰ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬੇਸ਼ੱਕ ਉਹ ਇੱਕ ਬਹੁਤ ਸੋਹਣਾ ਫਿਲਾਸਫਰ ਸ਼ਾਇਦ ਕਿਸੇ ਨੇ ਕਿਹਾ ਸੀ ਕਿ ਲੋਕਾਂ ਨੂੰ ਬ੍ਰੈਡ ਤੇ ਸਰਕਸ ਦੇ ਦਿਓ, ਉਸ ਤੋਂ ਬਾਅਦ ਉਹ ਰਿਵੋਲਟ ਕਰਨਾ ਬੰਦ ਕਰ ਦੇਣਗੇ, ਸਿਰਫ ਉਹਨਾਂ ਨੂੰ ਉਸ ਦੇ ਵਿੱਚ ਹੀ ਉਲਝਾ ਦਿਓ। ਇਹੀ ਕਰਨ ਦੀ ਸ਼ਾਇਦ ਕੋਸ਼ਿਸ਼ ਹੋ ਰਹੀ ਹੈ। 80 ਕਰੋੜ ਲੋਕਾਂ ਨੂੰ ਤੁਸੀਂ ਮੁਫਤ 'ਚ ਇੱਕ ਪਾਸੇ ਰਾਸ਼ਨ ਦੇ ਰਹੇ ਹੋ, ਦੂਸਰੇ ਪਾਸੇ ਤੁਸੀਂ ਡਾਇਰੈਕਟ ਟੈਕਸ ਜਿਹੜੇ ਵਸੂਲਦੇ ਹੋ ਉਹਨਾਂ ਤੇ ਛੋਟ ਦੇ ਕੇ ਕਹਿ ਰਹੇ ਹੋ ਕਿ ਇਹ ਜਿਹੜਾ ਅਸੀਂ ਲਿਆਂਦਾ ਹੈ ਨਵਾਂ ਬਜਟ, ਇਹ ਆਮ ਲੋਕਾਂ ਦੇ ਲਈ ਹੈ। ਆਮ ਲੋਕ ਤਾਂ ਉਸ ਘੇਰੇ ਚ ਆਉਂਦੇ ਹੀ ਨਹੀਂ, ਉਹ ਤਾਂ ਇੰਡਾਇਰੈਕਟ ਟੈਕਸ ਦੇ ਦੇ ਕੇ ਅੱਕੇ ਹੋਏ ਨੇ ਹਰੇਕ ਚੀਜ਼ ਤੇ। ਪਰ ਅੱਗੇ ਚੱਲਦੇ ਹਾਂ, ਅਗਲੀ ਖਬਰ ਦਾ ਰੁਖ ਕਰੀਏ। ਬੀਤੇ 2 ਦਿਨਾਂ ਚੋਂ ਪੁਨੀਆ ਜੀ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਗੋਲੀਆਂ ਚੱਲੀਆਂ ਨੇ, ਬਹੁਤ ਜਗ੍ਹਾ ਘਟਨਾਵਾਂ ਹੋਈਆਂ ਨੇ ਵੱਡੀਆਂ। ਇੱਕ ਤਾਂ ਸਾਡੇ ਬਿਲਕੁਲ ਕਰੀਬ ਹੈ ਕਪੂਰਥਲਾ ਦੇ ਵਿੱਚ ਇੱਕ ਪੈਟਰੋਲ ਪੰਪ ਦੇ ਉੱਪਰ ਨੌਜਵਾਨ ਕੋਲੋਂ ਪੈਸੇ ਖੋਹ ਵੀ ਲਏ, ਫਿਰ ਵੀ ਉਸਦੀ ਛਾਤੀ ਦੇ ਵਿੱਚ ਇੱਕ ਗਰੀਬ ਬੱਚੇ ਦੇ ਗੋਲੀ ਮਾਰ ਗਏ ਨੇ। ਉਸ ਤੋਂ ਬਾਅਦ ਇੱਕ ਹੋਰ ਸਿੰਗਰ ਹੈ, ਉਸਦੇ ਘਰ ਦੇ ਉੱਪਰ ਗੋਲੀਆਂ ਰਾਤ ਨੂੰ ਚੱਲੀਆਂ ਨੇ। ਤੇ ਫਿਰ ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਰੀਬੀ ਦੇ ਘਰ ਤੇ ਵੀ ਗੋਲੀਆਂ ਚੱਲੀਆਂ ਨੇ, ਫਿਰੌਤੀ ਮੰਗੀ ਗਈ ਹੈ। ਜ਼ਰਾ ਇਸ ਤੇ ਚਾਨਣਾ ਪਾਇਓ, ਕਿਉਂਕਿ ਸਿੱਧੂ ਮੂਸੇਵਾਲਾ ਦਾ ਕਤਲ ਉਹ ਇੱਕ ਮੁੱਦਾ ਬਹੁਤ ਹੀ ਜ਼ਿਆਦਾ ਸੈਂਸਿਟੀਵਿਟੀ ਦੇ ਨਾਲ ਲਿਆ ਗਿਆ ਉਸ ਸਮੇਂ, ਤੇ ਹਾਲੇ ਤੱਕ ਉਹ ਜਿਉਂ ਦਾ ਤਿਉਂ ਅੜਿਆ ਹੋਇਆ, ਤੇ ਹੁਣ ਫੇਰ ਫਾਇਰਿੰਗ ਹੋਈ ਹੈ। ਜਰਾ ਦੱਸਿਓ ਜੀ ਇਸ ਤੇ। ਅੱਛਾ, ਇਸ ਫਾਇਰਿੰਗ ਦੀ ਗੱਲ ਤੁਸੀਂ ਹੋਰ ਵੀ ਫਾਇਰਿੰਗਾਂ ਬਾਰੇ ਕੀ ਆ, ਤੇ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਹੁਣ ਕੁਐਸਚਨ ਵੱਡਾ ਕੁਐਸਚਨ ਬਣਦਾ ਆ ਰਿਹਾ ਹੈ। ਤੇ ਇਸ ਫਾਇਰਿੰਗ ਦੀ ਗੱਲ ਆਪਾਂ ਨੂੰ ਇਸ ਕਰਕੇ ਕਰਨੀ ਚਾਹੀਦੀ ਕਿਉਂਕਿ ਇਹ ਜਿਹੜੀ ਫਾਇਰਿੰਗ ਹੋਈ ਹੈ, ਇਸ ਸਿੱਧੂ ਮੂਸੇਵਾਲਾ ਦੇ ਦੋਸਤ ਪ੍ਰਗਟ ਸਿੰਘ ਦੇ ਘਰ ਤੇ
ਦੇ ਘਰੇ ਹੋਈ ਹੈ। ਤੇ ਪ੍ਰਗਟ ਸਿੰਘ ਬਾਰੇ ਮੈਂ ਦੱਸਦਾ ਕਿ ਉਹ ਕਈ ਗਾਣਿਆਂ ਦੇ ਵਿੱਚ ਵੀ ਸੀਗਾ। ਜਿਹੜਾ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੀ ਤੁਸੀਂ ਵੀਡੀਓਜ਼ ਦੇਖੋਗੇ ਉਹਦੇ ਵਿੱਚ ਵੀ ਉਹਨੇ ਆਪਣੇ ਆੜੀ ਨੂੰ ਸ਼ਾਮਿਲ ਕੀਤਾ ਸੀ। ਤੇ ਇਹ ਗੋਲੀਬਾਰੀ ਦਾ ਵੀ ਕਿਤੇ ਨਾ ਕਿਤੇ ਜਿਹੜੀ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਹੀ ਲਿੱਤੀ ਹੈ। ਤੇ ਇਹ ਵੀ ਉਹਨਾਂ ਨੂੰ UK ਨੰਬਰ ਤੋਂ ਮੈਸੇਜ ਭੇਜ ਕੇ ਕਿਹਾ ਹੈ ਕਿ ਭਾਈ ਤੁਸੀਂ ਆਪਣੀ ਗੱਡੀ ਨੂੰ ਬੁਲਟ ਪ੍ਰੂਫ ਕਰਾ ਲਓ ਤੇ ਆਪਣੇ ਨਾਲ ਗਨਮੈਨ ਰੱਖਿਆ ਕਰੋ, ਪੈਸਿਆਂ ਦਾ ਕੀ ਕਰੋਗੇ। ਲੋ ਜੀ ਇਹਦੇ ਜੀ ਚ ਹਾਂ। ਤੇ ਇਹ ਵੱਡੀ ਧਮਕੀ ਹੈਗੀ, ਮੈਨੂੰ ਲੱਗਦਾ ਪ੍ਰਗਟ ਸਿੰਘ ਨੂੰ ਦਿੱਤੀ ਗਈ ਹੈ। ਤੇ ਉਹ ਖਾਸੇ ਕਲੋਜ਼ ਸੀਗੇ ਸਿੱਧੂ ਮੂਸੇਵਾਲੇ ਦੇ, ਟਰਾਂਸਪੋਰਟਰ ਸੀਗੇ। ਟਰਾਂਸਪੋਰਟ ਦਾ ਇਹਨਾਂ ਦਾ ਪ੍ਰਗਟ ਸਿੰਘ ਹੋਣਾ ਦਾ ਟਰਾਂਸਪੋਰਟ ਦਾ ਬਿਜ਼ਨਸ ਹੈਗਾ ਖਾਸਾ ਇਹਨਾਂ ਦਾ ਉਹ ਹੈ। ਤੇ ਮੈਨੂੰ ਲੱਗਦਾ ਕਿ ਲੋ ਐਂਡ ਆਰਡਰ ਤਾਂ ਇੱਕ ਵੱਡਾ ਕੁਐਸਚਨ ਹੈ। ਇੱਕ ਗੱਲ ਗੁਰਪ੍ਰੀਤ, ਮੈਨੂੰ ਲੱਗਦਾ ਕਿ ਆਪਾਂ ਨੂੰ ਜਿਹੜਾ ਟਰੰਪ ਦੇ ਟੈਰਿਫ ਵਾਲਾ ਵੀ ਕਰ ਲੈਣੀ ਚਾਹੀਦੀ, ਕਿਉਂਕਿ ਉਹਦੇ ਜੀ ਚ ਜੀ ਖਾਸੀਆਂ ਚੀਜ਼ਾਂ ਹੋ ਰਹੀਆਂ ਨੇ। ਤੇ ਹੁਣ ਅੱਜ ਜਿਵੇਂ ਟਰੰਪ ਲਗਾਤਾਰ ਟੈਰਿਫ ਲਾ ਰਹੇ ਨੇ, 3 ਕੰਟਰੀਆਂ ਤੇ ਲਾਇਆ, ਕੈਨੇਡਾ, ਜੀ ਮੈਕਸੀਕੋ, ਜੀ ਚੀਨ। ਤੇ ਉਹਨਾਂ ਨੇ ਧਮਕੀ ਵੀ ਦਿੱਤੀ। ਅੱਜ ਜਿਹੜੇ ਕੈਨੇਡਾ ਦੇ PM ਜਸਟਿਨ ਟਰੂਡੋ, ਉਹਨਾਂ ਨੇ ਵੀ ਕਿਹਾ ਕਿ ਅਸੀਂ ਜਵਾਬੀ ਕਾਰਵਾਈ ਕਰਾਂਗੇ, ਅਸੀਂ ਵੀ ਟੈਰਿਫ ਲਾਵਾਂਗੇ। ਤੇ 25% ਦੇ ਟੈਰਿਫ ਲਾਏ ਸੀਗੇ ਮੈਕਸੀਕੋ, ਚਾਈਨਾ ਤੇ ਕੈਨੇਡਾ ਦੇ ਵਿੱਚ। ਤੇ ਮੈਨੂੰ ਲੱਗਦਾ ਕਿ ਜੇ ਕੈਨੇਡਾ ਵੀ ਇਹ ਸਟੈਪ ਉਠਾਉਂਦਾ ਹੈਗਾ ਤੇ ਦਿੱਕਤ ਆਊਗੀ। ਹਾਲਾਂਕਿ ਟਰੰਪ ਨੇ ਉਹਦਾ ਪਲਟਵਾਰ ਵੀ ਕੀਤਾ। ਫਲੋਰੀਡਾ ਦੇ ਵਿੱਚ ਸੀਗੇ ਕਿਤੇ ਉਹ, ਤੇ ਉਹਨਾਂ ਨੇ ਉੱਥੇ ਕਿਹਾ ਕਿ ਜੇ ਕੈਨੇਡਾ ਸਾਡੇ ਤੇ ਜਵਾਬੀ ਕਾਰਵਾਈ ਕਰੂਗਾ, ਜੇ ਸਾਡੇ ਤੇ ਟੈਰਿਫ ਲਾਊਗਾ ਤੇ ਅਸੀਂ ਫਿਰ ਇਹਨੂੰ ਜੀ ਜੀ ਹੋਰ ਇਹਦੇ ਚ ਵਾਧਾ ਕਰਾਂਗੇ। ਜਿਹੜੀ ਮੈਕਸੀਕੋ ਦੀ ਰਾਸ਼ਟਰਪਤੀ ਹੈਗੀ ਆ, ਉਹ ਵੀ ਕਿਤੇ ਨਾ ਕਿਤੇ ਇਹਦੇ ਤੇ ਸਖਤ ਦਿਖੀ। ਉਹਨੇ ਵੀ ਕਿਹਾ ਕਿ ਜਿਹੜਾ ਇਹ ਸਾਡਾ ਸੋਵਰਨ ਮਸਲਾ ਹੈਗਾ ਤੇ ਜੇ ਸਾਡੀ ਸੋਵਰਨਿਟੀ ਨਾਲ ਕੋਈ ਖੇਡਣ ਦੀ ਕੋਸ਼ਿਸ਼ ਕਰੂਗਾ ਤੇ ਅਸੀਂ ਉਹਦਾ ਜਵਾਬ ਦੇਵਾਂਗੇ। ਮੈਨੂੰ ਲੱਗਦਾ ਜੀ ਕਿ ਜੀ ਕੋਈ ਵੱਡਾ ਬਦਲਾਅ ਅੱਗੇ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ, ਜਿਸ ਹਮ, ਹਿਸਾਬ ਨਾਲ ਵਰਲਡ ਇਕਨੋਮੀ ਮੂਵ ਕਰੂ। ਕਿਉਂਕਿ ਇਹ ਟੈਰਿਫ ਵਾਲੀ ਗੱਲ ਤੁਸੀਂ ਇਹਨੂੰ ਛੋਟੀ ਨਹੀਂ ਕਹਿ ਸਕਦੇ। ਹੁਣ ਜੇ ਆਪਾਂ ਜੇ ਇਹਨੂੰ ਆਪਾਂ ਅੱਗੇ ਵੀ ਇਸ ਨੂੰ ਲੈ ਕੇ ਜਾਈਏ, ਇੰਡੀਆ ਵੀ ਇਸ ਤੋਂ ਪ੍ਰਭਾਵਿਤ ਹੋ ਸਕਦਾ। ਜਿਹੜੀ ਇੰਡੀਆ ਦੀ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ, ਉਹ ਤੋਂ ਵੀ ਇਹ ਸਵਾਲ ਪੁੱਛਿਆ ਗਿਆ ਸੀਗਾ ਤੇ ਉਹਨੂੰ ਤਾਂ ਜਵਾਬ ਤਾਂ ਉਦਾਂ ਤਾਂ ਆਇਆ ਨਹੀਂ। ਉਹ ਕਿਹਾ ਕਿ ਹਾਂ ਅਸੀਂ ਕਲੋਜ਼ਲੀ ਵਾਚ ਕਰ ਰਹੇ ਹਾਂ। ਜੇ ਸਾਡੇ ਉਹ ਇਹ ਮੰਨੀ ਗਈ ਕਿ ਇਹਨਾਂ ਟੈਰਿਫਾਂ ਦਾ ਉਹਨਾਂ ਤੇ ਵੀ ਅਸਰ ਪੈ ਰਿਹਾ। ਤੇ ਅੱਜ ਟਰੰਪ ਨੇ ਇੱਕ ਹੋਰ ਬਿਆਨ ਦਿੱਤਾ। ਟਰੰਪ ਨੇ ਜੀ ਕਿਹਾ ਕਿ ਅਸੀਂ ਟੈਰਿਫ ਯੂਰੋਪੀਅਨ ਯੂਨੀਅਨ ਤੇ ਵੀ ਲਾ ਸਕਦੇ ਹਾਂ। ਤੇ ਜੀ ਜਿਹੜਾ ਯੂਰੋਪ, ਉਹਨਾਂ ਨੇ ਤੇ ਇਹ ਵੀ ਕਿਹਾ ਕਿ ਯੂਰੋਪ ਤੋਂ ਸਾਡੇ ਕੋਲ ਗੱਡੀਆਂ ਆਉਂਦੀਆਂ ਨੇ ਤੇ ਉਹ ਸਾਨੂੰ ਅਨਾਜ ਭੇਜਦੇ ਨੇ ਤੇ ਸਾਡਾ ਹਮ, ਤਾਂ ਇਸਤੇਮਾਲ ਕਰ ਰਹੇ ਨੇ। ਇੱਕ ਜਿਹੜਾ ਟਰੰਪ ਦਾ ਬੋਲਣ ਦਾ ਸਟਾਈਲ ਹੈ, ਉਹ ਲਗਾਤਾਰ ਇਹ ਦਿਖਾ ਰਹੇ ਨੇ ਕਿ ਜਿਹੜੀ ਪੂਰੀ ਦੁਨੀਆ ਹੈ ਉਹ ਅਮਰੀਕਾ ਨੂੰ ਲੁੱਟ ਕੇ ਖਾ ਰਹੀ ਹੈ, ਬਸ ਅਸੀਂ ਹਮ। ਸਾਰਿਆਂ ਦੀ ਸੇਵਾ ਕਰ ਰਹੇ ਹਾਂ। ਤੇ ਜੀ ਇਹ ਪੁਨੀਆ ਜੀ, ਸਟਾਈਲ ਦੇਖਣ ਇੱਥੇ ਨੂੰ ਮੈਂ ਮਿਲ ਵੀ ਰਿਹਾ। ਇੱਕ ਗੱਲ ਐਡ ਕਰਨਾ ਚਾਹੂੰਗਾ ਪੁਨੀਆ ਜੀ। ਜਿਸ ਤਰੀਕੇ ਦੇ ਨਾਲ ਟਰੰਪ ਹੁਣੀ ਚੱਲ ਰਹੇ ਨੇ, ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਉਹ ਅਮਰੀਕਾ ਫਸਟ ਦਾ ਨਾਰਾ ਦਿੰਦੇ ਦਿੰਦੇ ਗਲੋਬਲਾਈਜੇਸ਼ਨ ਨੂੰ ਢਾਹ ਲਾ ਰਹੇ ਨੇ? ਜਿਸ ਤਰੀਕੇ ਦੇ ਨਾਲ ਉਹਨਾਂ ਨੇ WHO ਨੂੰ ਫੰਡ ਨਾ ਦੇਣ ਦੀ ਗੱਲ ਕੀਤੀ, ਹੁਣ ਵੱਖ-ਵੱਖ ਦੇਸ਼ਾਂ ਤੇ ਟੈਰਿਫ ਲਾਉਣ ਦੀ ਗੱਲ ਕਰ ਰਹੇ ਨੇ ਕਿ ਅਸੀਂ ਟੈਰਿਫ ਲਾਵਾਂਗੇ। ਉਸ ਦੇ ਨਾਲ ਤੰਗੀ ਤਾਂ ਆਖਿਰਕਾਰ ਉਹਨਾਂ ਦੇ ਦੇਸ਼ ਦੇ ਵਿੱਚ ਰਹਿੰਦੇ ਲੋਕਾਂ ਨੂੰ ਵੀ ਹੋਣੀ ਹੈ। ਇੱਕ ਹੋਰ ਸਵਾਲ ਇੱਥੇ ਹੋਰ ਮੈਂ ਨਾਲ ਜੋੜ ਦਿੰਦਾ। ਜਿਸ ਤਰੀਕੇ ਦੇ ਨਾਲ 51ਵਾਂ ਸੂਬਾ ਕੈਨੇਡਾ ਨੂੰ ਬਣਾਉਣ ਦੀ ਟਰੰਪ ਸਾਹਿਬ ਗੱਲ ਕਰਦੇ ਨੇ, ਇਹ ਨਹੀਂ ਲੱਗਦਾ ਕਿ ਟਰੰਪ ਸਾਹਿਬ ਜਿਹੜੇ ਸਭ ਤੋਂ ਵੱਡੇ ਹਮਾਇਤੀ ਨੇ ਡੈਮੋਕ੍ਰੇਸੀ ਦੇ, ਕਿ ਡੈਮੋਕ੍ਰੇਸੀ ਸ਼ੁਰੂ ਹੀ ਕਹਿੰਦੇ ਨੇ ਵੀ ਸਾਡੇ ਤੋਂ ਹੁੰਦੀ ਹੈ, ਵੀ ਅਸੀਂ ਅਸਲ ਡੈਮੋਕ੍ਰੇਸੀ ਦੇ ਰਾਖੇ ਆ, ਉਹ ਦੇਸ਼ ਦੂਸਰੇ ਦੇਸ਼ ਦੀ ਡੈਮੋਕ੍ਰੇਸੀ ਨੂੰ ਖਰੀਦਣ ਦੀ ਗੱਲ ਕਰ ਰਿਹਾ ਹੈ ਕਿ ਤੁਸੀਂ ਸਾਡੇ 'ਚ ਸ਼ਾਮਲ ਹੋ ਜਾਓ। ਇਹ ਬਹੁਤ ਸੈਂਸਿਟਿਵ ਮੁੱਦੇ ਨੇ, ਪਰ ਇਹਨਾਂ ਨੂੰ ਐਂ ਹਵਾ 'ਚ ਉਡਾ ਦਿੱਤਾ ਜਾ ਰਿਹਾ ਹੈ। ਤੁਹਾਨੂੰ ਕੀ ਲੱਗਦਾ ਹੈ ਇਸ ਤੇ? ਦੇਖੋ, ਜੀਓਪੋਲਿਟਿਕਲੀ ਕਈ ਸਾਰੀਆਂ ਚੀਜ਼ਾਂ ਮੂਵ ਕਰ ਰਹੀਆਂ ਨੇ। ਇੱਕ ਸਿੱਖ ਸਕੋਲਰ ਸੀਗੇ, ਹਾਲਾਂਕਿ ਉਹਨਾਂ ਦੀ ਪਿਛਲੇ ਦਿਨੇ ਡੈਥ ਹੋਣ ਦੀ ਖਬਰ ਮੈਨੂੰ ਮਿਲੀ ਸੀ। ਮੈਨੂੰ ਪਤਾ ਨਹੀਂ ਕਿ ਉਹਨਾਂ ਦੀ ਡੈਥ ਹੋਈ ਜਾਂ ਨਹੀਂ, ਪਰ ਖਾਸੇ ਬਜ਼ੁਰਗ ਸੀ। ਇੱਕ ਵਾਰ ਮੈਂ ਗਿਆ ਸੀਗਾ ਉਹਨਾਂ ਕੋਲ, ਤੇ ਉਹਨਾਂ ਨੇ ਕਿਹਾ ਕਿ ਜਿਹੜੀ ਪੂਰੀ ਦੁਨੀਆ ਹੈ ਉਹ ਮਲਟੀਪੋਲਰ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਬਾਈਪੋਲਰ ਹੋ ਰਹੀ ਸੀ, ਹੁਣ ਮਲਟੀਪੋਲਰ ਹੋ ਸਕਦੀ ਹੈ। ਤੇ ਉਹਨਾਂ ਨੇ ਹੋਰ ਵੀ ਕਈ ਚੀਜ਼ਾਂ ਦੱਸੀਆਂ ਸੀ। ਤੇ ਮੈਨੂੰ ਲੱਗਦਾ ਕਿ ਜੇ ਮੈਨੂੰ ਉਹਨਾਂ ਦੇ ਨਾਲ ਜਿਹੜਾ ਇੰਟਰਵਿਊ ਮੈਂ ਕੀਤਾ ਸੀਗਾ ਉਹ ਮੈਨੂੰ ਮਿਲ ਗਿਆ ਤੇ ਮੈਂ ਤੁਹਾਨੂੰ ਭੇਜਾਂਗਾ, ਤੇ ਜੀ ਪੰਜਾਬੀ ਰੇਡੀਓ ਵਾਲਿਆਂ ਨੂੰ ਵੀ ਸੁਣਾਵਾਂਗੇ, ਮੈਂ ਉਹਨੂੰ ਲੱਭਾਂਗਾ। ਤੇ ਜੀ ਉਹਨਾਂ ਦਾ ਇੱਕ ਜਿਹੜਾ ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਗੱਲ ਮੈਨੂੰ ਜਚੀ ਸੀ, ਉਹ ਇਹ ਜਚੀ ਸੀ ਕਿ ਦੇਖੋ, ਜਿਹੜਾ 90s ਦੇ ਵਿੱਚ ਦੁਨੀਆ ਦੇ ਵਿੱਚ ਇਹ ਲੈ ਕੇ ਆਏ ਸੀਗੇ, ਅਮਰੀਕਾ ਨੇ ਇੱਕ ਪੂਰਾ ਪੋਜ਼ ਮਾਰਿਆ ਸੀਗਾ ਕਿ ਨਾਓ ਵਰਲਡ ਇਜ਼ ਅ ਗਲੋਬਲ ਵਿਲੇਜ।
ਮਤਲਬ ਤੁਸੀਂ ਜੀ ਜੀ ਗਲੋਬਲਾਈਜੇਸ਼ਨ ਨੂੰ ਇਹ ਕਹਿ ਕੇ ਪੁਸ਼ ਕੀਤਾ ਸੀਗਾ ਕਿ ਦੁਨੀਆ ਤਾਂ ਸਾਰੀ ਇੱਕ ਪਿੰਡ ਵਰਗੀ ਹੈਗੀ ਆ, ਤੇ ਜੀ ਕੋਈ ਜੀ ਜੀ ਕਿਤੇ ਜਾਓ, ਕੋਈ ਵੀ ਫਰੀ। ਤੇ ਜਿਹੜੀ ਆਵਾਰਾ ਪੂੰਜੀ ਹੁੰਦੀ ਹੈ, ਉਹਨਾਂ ਨੇ ਆਵਾਰਾ ਪੂੰਜੀ ਤੇ ਵੀ ਕਮੈਂਟ ਕੀਤਾ ਸੀਗਾ ਕਿ ਜਿਹੜੀ ਆਵਾਰਾ ਪੂੰਜੀ ਹੁੰਦੀ ਹੈ ਉਹ ਪਤਾ ਜੀ ਨਹੀਂ ਕਿੱਥੇ ਕੀ ਕਰਦੀ ਹੈ, ਕਿੱਥੇ ਕਿਹਦਾ ਨੁਕਸਾਨ ਕਰਦੀ, ਕੀ ਫਾਇਦਾ ਕਰਦੀ ਹੈ, ਉਹ ਤੁਸੀਂ ਬਾਅਦ ਚ ਤੁਹਾਨੂੰ ਬਾਅਦ ਚ ਹਿਸਾਬ ਹੁੰਦਾ ਹੈ। ਤੇ ਉਹ ਚਾਈਨਾ ਨੇ ਅਮਰੀਕਾ ਨਾਲ ਜੋ ਕੀਤਾ ਉਹ ਆਪਾਂ ਨੂੰ ਪਤਾ ਹੀ ਹੈ। ਉਹਨਾਂ ਨੇ ਸਟਾਰਟਿੰਗ 'ਚ ਉਹਨਾਂ ਨੂੰ ਐਂਟਰੀ ਦਿੱਤੀ, ਬਾਅਦ 'ਚ ਉਹਨਾਂ ਦਾ ਫਾਇਦਾ ਲੈ ਕੇ ਫਿਰ ਜੋ ਕੁਝ ਕੀਤਾ। ਸਾਰੀ ਟੈਕਨੋਲੋਜੀ ਵਾਲੇ ਫੀਲਡ 'ਚ ਆਪਾਂ ਨੂੰ ਇਹ ਸਾਰਾ ਪਤਾ ਹੀ ਹੈ। ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹ ਜਿਹੜਾ 90s ਤੋਂ ਬਾਅਦ ਪੂਰਾ ਫਿਨੋਮਨਾ ਸੀਗਾ, ਗਲੋਬਲ ਫਿਨੋਮਨਾ ਸੀਗਾ, ਲੱਗ ਰਿਹਾ ਸੀਗਾ ਕਿ ਦੁਨੀਆ ਹੁਣ ਵਪਾਰ ਕਰੂਗੀ, ਜੀ ਉਹ ਜੀ ਉਹਦੀ ਕਮਜ਼ੋਰੀਆਂ ਸਾਹਮਣੇ ਆ ਰਹੀਆਂ ਨੇ। ਇਸੇ ਕਰਕੇ ਤੇ ਅਮਰੀਕਾ ਵੀ ਇੱਕ ਆਰਥਿਕ ਮੰਦੀ ਦੇ ਦੌਰ 'ਚ ਵੜ ਰਿਹਾ। ਸ਼ਾਇਦ 2008 ਵਰਗੇ ਹਾਲਾਤ ਸ਼ਾਇਦ ਉੱਥੇ ਹੋ ਸਕਦੇ ਨੇ। ਹਾਲਾਂਕਿ ਮਤਲਬ ਹਜੇ ਆਪਾਂ ਨੂੰ 2025 ਦਾ ਮਿਡ ਆਪਾਂ ਨੂੰ ਦੇਖਣਾ ਚਾਹੀਦਾ। ਆਪਾਂ ਨੂੰ ਅਗਸਤ ਮਹੀਨੇ ਤੱਕ ਵੇਟ ਕਰਨਾ ਚਾਹੀਦਾ ਕਿ ਉੱਥੋਂ ਅਗਸਤ ਤੱਕ ਕੀ ਡੇਟਾ ਹੈਗਾ ਇਕਨੋਮੀ ਦੇ, ਅੱਡ ਡੇਟਾ ਹੈਗੇ ਉਹ ਕੀ ਨਿਕਲ ਕੇ ਆਉਂਦੇ ਨੇ। ਉਸ ਤੋਂ ਬਾਅਦ ਹੀ ਕਹਾਂਗੇ। ਤੁਸੀਂ ਫੰਡ ਕੱਟ ਦੀ ਗੱਲ ਕਰ ਰਹੇ ਸੀ। ਅੱਜ ਅਮਰੀਕਾ ਨੇ ਜਿਹੜੇ ਸਾਊਥ ਅਫਰੀਕਾ ਨੂੰ ਜਿਹੜਾ ਫੰਡ ਦਿੰਦੇ ਸੀਗੇ, ਅਫਰੀਕਨ ਕੰਟਰੀਜ਼ ਨੂੰ ਜਿਹੜੇ ਫੰਡ ਦਿੰਦੇ ਸੀਗੇ, ਉਹ ਵੀ ਕੱਟ ਜੀ ਜੀ ਕਰਤਾ। ਹੁਣ ਉਹ ਵੀ ਕਹਤਾ ਕਿ ਅਸੀਂ ਭਾਈ ਅੱਗੇ ਤੋਂ ਤੁਹਾਨੂੰ ਫੰਡ ਨਹੀਂ ਦੇ ਰਹੇ। ਤਾਂ ਇਸ ਕਰਕੇ ਜਿਹੜਾ ਆਵਾਰਾ ਪੂੰਜੀ ਅਮਰੀਕਾ ਨੇ ਕਦੇ ਪੁਸ਼ ਕੀਤੀ ਸੀ ਅੱਡ ਥਾਵਾਂ ਤੇ, ਉਸ ਤੇ ਤਾਂ ਉਹ ਰੋਕ ਲਾ ਹੀ ਰਹੇ ਨੇ। ਤੇ ਉਹਨਾਂ ਨੂੰ ਜਿਹੜਾ ਕੀ ਫਰਕ ਪੈਂਦਾ ਉਸਦਾ, ਉਸ ਪੂਰੇ ਫਿਨੋਮਨਾ ਦਾ 25-30 ਸਾਲਾਂ ਦੇ ਫਿਨੋਮਨੇ ਦਾ ਕੀ ਫਰਕ ਪਿਆ, ਉਹ ਵੀ ਅੱਜ ਹੁਣ ਸਮਝ ਆ ਰਿਹਾ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਬਦਲਣਗੀਆਂ। ਜੀਓ ਪੋਲਿਟਿਕਸ ਤੇ ਆਪਾਂ ਨੂੰ ਇੱਕ ਅੱਡ ਤੋਂ ਇਸ ਚੀਜ਼ ਤੇ ਸੈਸ਼ਨ ਕਰਨ ਦੀ ਲੋੜ ਹੈ, ਤੇ ਜੀ ਹੋਰ ਕੋਈ ਵੱਡੇ ਵਿਦਵਾਨਾਂ ਨਾਲ ਗੱਲਬਾਤ ਕਰਨ ਦੀ ਲੋੜ ਹੈ। ਮੇਰੀ ਇੱਕ ਲਿਮਿਟੇਸ਼ਨ ਹੈ, ਮੈਨੂੰ ਲੱਗ ਰਿਹਾ ਕਿ ਜਿਹੜਾ ਮੇਰੇ ਅੱਜ ਦੇ ਦੌਰ 'ਚ ਮੈਂ ਇਸ ਪੋਜੀਸ਼ਨ ਤੇ ਖੜਿਆ ਕਿ ਦੁਨੀਆ ਮਲਟੀਪੋਲਰ ਹੁੰਦੀ ਜਾ ਰਹੀ ਹੈ। ਤੇ ਜਿਹੜਾ ਇਹ ਬਬਲ ਸੀਗਾ ਗਲੋਬਲਾਈਜੇਸ਼ਨ, ਕਿ ਦੁਨੀਆ ਇੱਕ ਗਲੋਬਲ ਵਿਲੇਜ ਹੈ, ਦੁਨੀਆ ਇੱਕ ਗਲੋਬਲ ਪਿੰਡ ਹੈ, ਉਹਦੀ ਕਿਤੇ ਨਾ ਕਿਤੇ ਹਵਾ ਨਿਕਲ ਰਹੀ ਹੈ। ਜੀ, ਸੋ ਮਨਦੀਪ ਜੀ, ਆਖਰ ਤੇ ਤੇਜ਼ੀ ਦੇ ਨਾਲ ਮੈਂ ਚਾਹੂੰਗਾ ਇਸ ਵਿਸ਼ੇ ਤੇ ਵੀ ਤੁਸੀਂ ਕਮੈਂਟ ਜ਼ਰੂਰ ਕਰ ਦਿਓ। ਜਿਹੜਾ ਬਰਗਾੜੀ ਬੇਅਦਬੀ ਨੂੰ ਲੈ ਕੇ ਅੱਜ ਫੇਰ ਮਾਹੌਲ ਤੇ ਇੱਕ ਵਾਰ ਪੰਜਾਬ ਸਰਕਾਰ ਨੂੰ ਦਿੱਤੀ ਗਈ ਹੈ, ਇਸ ਤੇ ਕੀ ਕਹੋਗੇ? ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀਗੇ। ਜਸਟਿਸ ਜਿਹੜਾ ਗਵਈ ਸੀਗੇ ਉਹਨਾਂ ਦੇ ਕੋਰਟ ਦੇ ਵਿੱਚ ਸੀਗਾ। ਤੇ ਅੱਜ ਇਹ ਹਾਲਾਂਕਿ ਕਈ ਲੇਅਰ ਹੈਗੇ ਆ ਇਸ ਬਰਗਾੜੀ ਵਾਲੇ ਮਾਮਲੇ 'ਚ। ਜੀ ਜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਿਚਲੀ ਅਦਾਲਤਾਂ ਦੇ ਵਿੱਚ ਜਿਹੜੀ ਸੁਣਵਾਈ ਚੱਲ ਰਹੀ ਸੀ ਉਹਦੇ ਤੇ ਰੋਕ ਲਾਈ ਹੋਈ ਸੀ। ਅੱਜ ਸੁਪਰੀਮ ਕੋਰਟ ਨੇ 18 ਹਾਲਾਂਕਿ ਜਿਹੜੀ ਮਤਲਬ 3 ਹਫ਼ਤੇ ਦਿੱਤੇ ਨੇ ਜਵਾਬ ਫਾਈਲ ਕਰਨ ਵਾਸਤੇ ਪੰਜਾਬ ਸਰਕਾਰ ਨੂੰ। ਤੇ ਉਹ ਜਿਹੜੀ ਇਸ ਮਾਮਲੇ 'ਚ ਦੂਜੀ ਪਾਰਟੀ ਹੈਗੀ, ਜਿਹੜੇ ਰਾਮ ਰਹੀਮ ਦੇ ਵਕੀਲ ਹੈਗੇ, ਉਹਨਾਂ ਨੂੰ ਵੀ ਕਿਹਾ ਉਹਨਾਂ ਨੇ। ਤੇ 18 ਮਾਰਚ ਨੂੰ ਅਗਲੀ ਸੁਣਵਾਈ ਹੋਣੀ ਹੈ। ਅਗਲੀ ਸੁਣਵਾਈ ਤੇ ਥੋੜਾ ਸਮਝ ਆਊਗਾ ਕਿ ਇਹਦੇ 'ਚ ਸਾਰਾ ਮੈਟਰ ਕੀ ਹੈ। ਉਦਾਂ ਮਤਲਬ ਮੋਟਾ ਅੱਜ ਜਿੰਨਾ ਕੁ ਮੈਂ ਲਾਈਵ ਲੋ ਵਗੈਰਾ ਜਾਂ ਫਿਰ ਸੁਪਰੀਮ ਕੋਰਟ ਦੇ ਇੱਕ ਵਕੀਲ ਨਾਲ ਮੇਰੀ ਜਿੰਨੀ ਗੱਲਬਾਤ ਹੋਈ, ਉਹਦੇ ਤੋਂ ਇਹੀ ਸਮਝ ਆਇਆ ਕਿ ਕਿਤੇ ਨਾ ਕਿਤੇ ਜਿਹੜਾ ਉਹ 2000 ਤੁਸੀਂ ਯਾਦ ਕਰੋ, ਅਕਾਲੀਆਂ ਨੇ ਇਹ ਕੇਸ ਨੂੰ ਸੀਬੀਆਈ ਨੂੰ ਦੇਤਾ ਸੀਗਾ। ਸੀਬੀਆਈ ਨੇ ਕਲੋਜ਼ਰ ਰਿਪੋਰਟ ਫਾਈਲ ਕਰਤੀ ਸੀਗੀ। ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਦੁਬਾਰੇ ਤੋਂ ਰਾਮ ਰਹੀਮ ਨੂੰ ਇਹਦੇ 'ਚ ਆਰੋਪੀ ਬਣਾ ਲਿਆ ਸੀਗਾ। ਤੇ ਉਸ ਤੋਂ ਬਾਅਦ ਨਿਚਲੀ ਅਦਾਲਤਾਂ ਦੀ ਜਿਹੜੇ ਰਾਮ ਰਹੀਮ ਹੋ ਰਹੀ ਸੀਗੇ, ਉਹ ਪੰਜਾਬ ਹਰਿਆਣਾ ਹਾਈ ਕੋਰਟ ਚਲੇ ਗਏ ਸੀਗੇ। ਤੇ ਨਿਚਲੀ ਜੀ ਅਦਾਲਤਾਂ ਦੇ ਵਿੱਚ ਜਿਹੜੀ ਕਾਰਵਾਈ ਚੱਲ ਰਹੀ ਸੀ ਉਹਨਾਂ ਨੇ ਸਟੇ ਲੈ ਲਈ ਸੀਗੇ। ਤੇ ਸੁਪਰੀਮ ਕੋਰਟ ਦੇ ਵਿੱਚ ਦੁਬਾਰੇ ਤੋਂ ਫਿਰ ਹਾਈ ਕੋਰਟ ਤੋਂ ਬਾਅਦ ਜਿਹੜੀ ਸਰਕਾਰ ਸੀ ਪੰਜਾਬ ਸਰਕਾਰ, ਤੇ ਉਹ ਸੁਪਰੀਮ ਕੋਰਟ ਦੇ ਵਿੱਚ ਚਲੀ ਗਈ ਸੀਗੀ। ਤੇ ਸੁਪਰੀਮ ਜੀ ਕੋਰਟ ਦੇ ਵਿੱਚ ਦੁਬਾਰੇ ਤੋਂ ਇਹ ਸਾਰੀਆਂ ਚੀਜ਼ਾਂ ਕੀ ਐਪੀਸੋਡ ਵਾਪਰੇ ਨੇ ਇਸ ਕੇਸ 'ਚ, ਉਹਨਾਂ ਤੇ ਕਿਤੇ ਨਾ ਕਿਤੇ 3 ਹਫ਼ਤੇ ਦਾ ਟਾਈਮ ਦਿੱਤਾ ਕਿ ਤੁਸੀਂ ਸਾਰਾ ਦੱਸੋ ਕਿ ਇਹ ਸਾਰਾ ਹੋਇਆ ਕੀ ਹੈ। ਤੇ 18 ਮਾਰਚ ਨੂੰ ਮਾੜੀ ਜੀ ਜਿਹੜੀ ਤਰੀਕ ਆਉਣ ਵਾਲੀ ਹੈ, ਉਹਦੇ ਤੇ ਆਪਾਂ ਨੂੰ ਨਜ਼ਰ ਰੱਖਣ ਦੀ ਲੋੜ ਹੈ। ਜੀ, ਸੋ ਮੈਨੂੰ ਲੱਗਦਾ ਪੰਜਾਬ ਸਰਕਾਰ ਇਸ ਦੇ ਵਿੱਚ ਹਲਕੇ ਪੈਰੀਂ ਚੱਲ ਰਹੀ ਹੈ। ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਰਾਜਾ ਸੰਸੀ 에ਅਰਪੋਰਟ ਦੇ ਉੱਪਰ ਉਤਰਦਿਆਂ ਹੀ ਕੇਜਰੀਵਾਲ ਸਾਹਿਬ ਖੁੱਲੀ ਜੀ ਕਮੀਜ਼ ਪਾਇਆ ਹੋਇਆ ਪ੍ਰੈਸ ਦੇ ਰੂਬਰੂ ਹੁੰਦਿਆਂ ਇਹ ਕਹਿੰਦੇ ਸੀ ਕਿ ਅਸੀਂ ਬਰਗਾੜੀ, ਬਹਿਬਲ ਕਲਾਂ, ਇਹ ਜਿੰਨੇ ਵੀ ਲੇਅਰ ਨੇ ਇੱਕ ਹੀ ਕੇਸ ਦੇ ਨਾਲ ਜੁੜੀਆਂ ਹੋਈਆਂ, ਇਹਨਾਂ ਸਾਰਿਆਂ ਨੂੰ ਕੁਝ ਹਫ਼ਤਿਆਂ 'ਚ ਸੌਟ ਆਊਟ ਕਰਕੇ ਦੇ ਸਕਦੇ ਹਾਂ, ਪਰ ਹਾਲੇ ਤੱਕ ਨਾਕਾਮ ਨੇ। ਵੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਹੈ। ਸੋ ਸਾਡੇ ਨਾਲ ਮਨਦੀਪ ਪੁਨੀਆ ਜੀ ਜੁੜੇ ਸਨ, ਜਿਨ੍ਹਾਂ ਨੇ ਨੈਸ਼ਨਲ ਤੇ ਨਾਲ ਦੀ ਨਾਲ ਪੰਜਾਬ ਦੀਆਂ ਵੀ 2 ਖਬਰਾਂ ਦੇ ਉੱਪਰ ਚਾਨਣਾ ਪਾਇਆ। ਸੋ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਪੁਨੀਆ ਜੀ, ਤੁਹਾਡਾ ਬਹੁਤ ਧੰਨਵਾਦ ਜੀ ਜੁੜਨ ਲਈ। ਜੀ ਸ਼ੁਕਰੀਆ ਗੁਰਪ੍ਰੀਤ ਜੀ। ਬਿਯੋਂਡ ਦਾ ਹੈਡਲਾਈਨ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਰਹੇਗੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਸਾਰੇ ਪਲੇਟਫਾਰਮਸ ਦੇ ਨਾਲ। ਧੰਨਵਾਦ। ਸਤਿ